ਉਹ ਸ਼ੇਖ ਹਸੀਨਾ ਜਿਹੜੇ ਹੁਕਮ ਤੋਂ ਬਿਨਾ ਪੱਤਾ ਨਹੀਂ ਸੀ ਹਿਲਦਾ 40 ਮਿੰਟ ਦੇ ਵਿੱਚ ਉੱਥੋਂ ਦੌੜੀ ਇੰਡੀਆ ਵੀ ਰੱਖਣ ਨੂੰ ਤਿਆਰ ਨਹੀਂ ਹੋ ਰਿਹਾ। ਨਾਲ ਦੇ ਨਾਲ ਉੱਥੇ ਉਹਨਾਂ ਨੇ ਕਿਹਾ ਵੀ ਇਹਦੇ ਤੇ ਅਸੀਂ ਟ੍ਰਾਇਲ ਕਰਾਂਗੇ। Why is Modi frozen on Bangladesh horror? Even Ministry of External Affairs has not said anything of substance. China, Pakistan and implicitly US has supported the formation of the new government. Planning to ditch Hasina, Modi can कि भी उन्हें भी मुड़ के रखना नहीं है। तो उन्होंने पूछा गया कि किधर ਨੂੰ ਜਾਏਗੀ शेख हसीना, उन्हें कहा जी शी इज़ इन शॉक और अजे उन्होंने असी वक्त दे रहे हैं भी उन्हें की डिसाइड करना है, पर उन्होंने ये नहीं कहा भी असी उन्होंने इंडिया 'ਚ ਵੈਲਕਮ ਕਰਦੇ ਹਾਂ। ਚਾਹੀਦਾ ਤਾਂ ਇਹ ਸੀ ਕਿ ਵੀ ਇੰਡੀਆ ਸਿੰਪੈਥਾਈਜ਼ ਕਰਦਾ ਪ੍ਰੋਟੈਸਟਰਸ ਨਾਲ, ਪਰ ਮਿਸਟਰ ਜੈਸ਼ੰਕਰ ਨੇ ਆਪਣੀ ਸਪੀਚ ਦੇ ਕਿਹਾ ਕਿ ਜੀ ਬੰਗਲਾਦੇਸ਼ ਦੇ ਵਿੱਚ ਜਨਵਰੀ ਦੀਆਂ ਚੋਣਾਂ ਤੋਂ ਬਾਅਦ ਟੈਨਸ਼ਨ ਸੀ, ਪਰ ਇਹ ਉਹਨੇ ਮੈਂਸ਼ਨ ਨਹੀਂ ਕੀਤਾ ਕਿ ਇਸ ਟੈਨਸ਼ਨ ਦੇ ਪਿੱਛੇ ਕੀ ਰੀਜ਼ਨ ਸੀ। BNP ਦੇ ਲੀਡਰ ਨੇ ਕਿਹਾ ਵੀ ਇਹ ਬਿਲਕੁਲ ਗਲਤ ਕਹਿ ਰਿਹਾ ਐਕਸਟਰਨਲ ਅਫੇਅਰਸ ਮਿਨਿਸਟਰ, ਉਹ ਸਟੂਡੈਂਟਸ ਨੂੰ ਬਲੇਮ ਕਰ ਰਿਹਾ ਪ੍ਰੋਟੈਸਟਿੰਗ ਦੇ ਲਈ, ਔਰ ਅਸਲੀ ਇਸ਼ੂ ਜਿਹੜੇ ਨੇ ਉਹਨਾਂ ਨੂੰ ਵੀ ਪਤਾ ਹੈ ਕੀ ਨੇ, ਔਰ ਉਸ ਦੇ ਉੱਤੇ ਉਹ ਗੱਲ ਕਰਨ ਦੀ ਹਿੰਮਤ ਨਹੀਂ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੋਸਾਂਝ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 6 ਅਗਸਤ 2024 22 ਸਾਵਨ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਪਰਪਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲਿਆਂ ਕਿ ਇਹ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਂਟਨ ਮਿਸ਼ੀਗਨ ਤੋਂ ਸਰਦਾਰ ਹਰਪ੍ਰੀਤ ਸਿੰਘ ਵੱਲੋਂ। ਸੋ ਇਹ TV 84 ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਨੇ ਔਰ ਆਪਣਾ ਜਿਹੜਾ ਖਾਲਿਸਤਾਨ ਜਿਹੜਾ ਕੌਮੀ ਕਾਰ ਹੈ ਉਸ ਦੀ ਪ੍ਰਾਪਤੀ ਲਈ ਜਦੋਜਹਿਦ ਕਰ ਰਹੇ ਜਿਹੜੇ ਪੰਥਕ ਅਦਾਰੇ ਨੇ ਉਹਨਾਂ ਦੀ ਹੈਲਪ ਲਈ, ਉਹਨਾਂ ਦੀ ਸਪੋਰਟ ਲਈ ਜਿਹੜੀ ਹੈ ਉਹ ਬੇਨਤੀ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਪ੍ਰੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਦੇ ਹਵਾਲੇ ਨਾਲ ਕਿ ਬੰਗਲਾਦੇਸ਼ ਵਿੱਚ ਹੋਏ ਰਾਜ ਪਲਟੇ ਨੇ ਮੋਦੀ, ਜੈਸ਼ੰਕਰ ਅਤੇ ਅਜੀਤ ਡੋਵਾਲ ਦੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਹੈ ਇਸ ਖਿਸਕਾ ਦਿੱਤੀ ਹੈ। ਸੋ RSS ਦੇ ਹਿੰਦੂਤਵੀ ਵਿਚਾਰਕ ਸੁਬਰਾਮਨੀਅਮ ਸਵਾਮੀ ਦਾ ਕਹਿਣਾ ਹੈ ਕਿ ਬੰਗਲਾਦੇਸ਼ ਦੇ ਝਟਕੇ ਨੇ ਮੋਦੀ ਨੂੰ ਬਰਫ਼ ਵਿੱਚ ਲਾ ਦਿੱਤਾ ਹੈ। ਮੋਦੀ ਔਰ ਭਾਰਤ ਸਰਕਾਰ ਨੇ ਉਸ ਤਰ੍ਹਾਂ ਹੀ ਦੜ ਵੱਟ ਲਈ ਹੈ ਜਿਵੇਂ ਚੀਨ ਵੱਲੋਂ ਭਾਰਤੀ ਜ਼ਮੀਨ ਖੋਣ ਤੇ ਵੱਟੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰ ਹੈ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਪ੍ਰੀਤ ਸਿੰਘ ਡਿਟਰੋਇਟ ਕੈਂਟਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ, ਕਿਉਂਕਿ ਇਹ ਸਾਡੇ ਸਪਾਂਸਰ ਵੀਰ ਉਹੀ ਨੇ ਜਿਹੜੇ ਸਾਡੀ ਟੋਰਾਂਟੋ ਤੋਂ ਡਿਟਰੋਇਟ ਔਰ ਕਲਾਮਾਜ਼ੂ, ਸਾਊਥ ਬੈਂਡ ਫੇਰੀ ਵੇਲੇ
ਜਿਨ੍ਹਾਂ ਨੇ ਜਿਹੜੀ ਹੈ ਇਹ ਮਦਦ ਕੀਤੀ ਸੀ। ਸੋ ਅਸੀਂ ਸਭ ਨੂੰ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ। ਅੱਛਾ। ਹਰਪ੍ਰੀਤ ਸਿੰਘ ਹੋਰੀ ਸਟਰਗਲ ਕਰਕੇ ਆਪਣੇ ਬਲਬੂਤੇ ਦੇ ਉੱਤੇ ਇੱਕ ਸਫਲ ਕਾਰੋਬਾਰੀ ਨੇ ਔਰ ਉਸ ਡਿਸਕਸ਼ਨ ਦੇ ਵਿੱਚ ਵੀ ਉਹਨਾਂ ਨੇ ਬੜੇ ਅਹਿਮ ਨੁਕਤੇ ਉਠਾਏ, ਦਿਲਚਸਪੀ ਦਿਖਾਈ, ਜਿਸ ਦੇ ਵਿੱਚ 20-25 ਦੇ ਕਰੀਬ ਸਿੰਘਾਂ ਨੇ ਜਿਹੜਾ ਹਿੱਸਾ ਲਿਆ ਸੀ। ਸੋ ਅਸੀਂ ਵੀਰ ਹਰਪ੍ਰੀਤ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਆਪਣੇ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ੍ਹ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ। ਹਾਲਾਂ ਕੱਲ੍ਹ 5 ਅਗਸਤ ਦਾ ਦਿਨ ਕਈ ਮਾਮਲਿਆਂ ਦੇ ਵਿੱਚ ਇਤਿਹਾਸਕ ਸੀ। 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਗਿਆ ਸੀ। ਇਸ ਲਈ ਜਿਹੜਾ ਸਾਡਾ ਸੈਗਮੈਂਟ ਕਸ਼ਮੀਰੀਆਂ ਦੀ ਡਿਫਾਇੰਸ ਨੂੰ ਦਿੱਤੀ ਟ੍ਰਿਬਿਊਟ ਸੀ, ਉਸ ਨੂੰ ਸਾਡੇ ਕਸ਼ਮੀਰੀ ਪਾਕਿਸਤਾਨੀ ਭਰਾਵਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਬਹੁਤ ਸਾਰੇ ਮੈਸੇजेस ਨੇ। ਹਾਲਾਂ ਬੜਾ ਬਰੀਫ 14-15 ਮਿੰਟ ਦਾ ਸਾਡਾ ਸੈਗਮੈਂਟ ਸੀ, ਪਰ ਉਹ ਕਾਫੀ ਜਿਹੜਾ ਉਸ ਦੇ ਵਿੱਚ ਜਾਣਕਾਰੀ ਵੀ ਸੀ। ਔਰ ਬਹੁਤ ਵਾਰ ਇਹ ਹੁੰਦਾ ਹੈ ਕਿ ਜਿੱਥੇ ਜਿਹੜੇ ਸਟਰਗਲ ਕਰ ਰਹੇ ਲੋਕ ਨੇ, ਈਵਨ ਉੱਥੋਂ ਇੰਡੀਅਨ ਆਕੂਪਾਈਡ ਕਸ਼ਮੀਰ ਚੋਂ ਵੀ ਸਾਨੂੰ ਮੈਸੇਜ ਆਏ ਕਿ ਬਹੁਤ ਸਾਰਿਆਂ ਨੂੰ ਤਾਂ ਭੁੱਲਿਆ ਹੋਇਆ, ਬਹੁਤ ਸਾਰਿਆਂ ਨੇ ਈਵਨ ਇਹ ਗਿਲਾ ਵੀ ਕੀਤਾ ਕਿ ਸਾਡੇ 57 ਮੁਲਕ ਨੇ OIC ਦੇ ਮੈਂਬਰ, ਸਭ ਕਾਗਜ਼ੀ ਸ਼ੇਰ ਨੇ ਔਰ ਬਹੁਤਿਆਂ ਨੂੰ ਭੁੱਲ ਗਿਆ ਹੋਇਆ ਕਿ ਭਾਈ ਕਸ਼ਮੀਰ ਦੇ ਵਿੱਚ ਕੀ ਹੋ ਰਿਹਾ। ਹਾਲਾਂ ਜੋ ਕੁਝ ਫਲਸਤੀਨ ਦੇ ਵਿੱਚ ਇਜ਼ਰਾਈਲ ਕਰ ਰਿਹਾ ਹੈ, ਜੋ ਉਸ ਦੀ ਮੋਸਾਦ, ਉਹਦੀ ਇੰਟੈਲੀਜੈਂਸ ਏਜੰਸੀ ਦੀ ਲਾਈਨ ਹੈ, ਐਕਚੁਅਲੀ ਉਸੇ ਲੈਵਲ ਦੇ ਉੱਤੇ ਹੀ ਜੋ ਕੁਝ ਕਸ਼ਮੀਰ ਦੇ ਵਿੱਚ ਜੈਨੋਸਾਈਡ ਦੀ ਲਾਈਨ ਹੈ, ਉਹ ਇੰਡੀਆ ਨੇ ਮੋਸਾਦ ਮਾਡਲ ਹੀ ਫੋਲੋ ਕੀਤਾ ਹੈ। ਔਰ ਇਵੇਂ ਹੀ ਜਦੋਂ ਅਸੀਂ ਕੱਲ੍ਹ ਡਰਟੀ ਡੀਜ਼ ਦਾ ਜ਼ਿਕਰ ਕੀਤਾ ਸੀ, ਵੀ ਇਕੱਲਾ ਇਹੀ ਨਹੀਂ ਹੈ ਕਿ ਵੀ ਉਹਨਾਂ ਨੇ ਜੰਮੂ ਕਸ਼ਮੀਰ ਦਾ ਸਪੈਸ਼ਲ ਸਟੇਟਸ ਆਰਟੀਕਲ 370 ਖਤਮ ਕੀਤਾ, 35A ਖਤਮ ਕੀਤਾ ਔਰ ਉਸ ਦਾ ਸੂਬੇ ਦਾ ਵਜੂਦ ਵੀ ਖਤਮ ਕੀਤਾ, ਉਹਨੂੰ 2 ਯੂਨੀਅਨ ਟੈਰੀਟਰੀਜ਼ ਦੇ ਵਿੱਚ ਕਨਵਰਟ ਕੀਤਾ। ਪਰ 3 ਡਰਟੀ ਡੀਜ਼ ਜਿਹਦੇ ਵਿੱਚ ਰੀਡਿਸਟ੍ਰਿਕਟਿੰਗ ਕੀਤੀ ਗਈ, ਡੈਮੋਗ੍ਰਾਫੀ ਬਦਲੀ ਗਈ। ਹੁਣ ਜਦੋਂ ਅਸੀਂ ਰੀਡਿਸਟ੍ਰਿਕਟਿੰਗ ਕਹਿੰਦੇ ਹਾਂ ਕਿ ਉਹ ਇਸ ਕਿਸਮ ਦੀ ਚਾਲ ਚੱਲ ਰਹੇ ਨੇ ਔਰ ਇਹਨਾਂ 5 ਸਾਲਾਂ 'ਚ ਈਵਨ ਯੂਨੀਅਨ ਟੈਰੀਟਰੀ ਦੇ ਵੀ ਕੋਈ ਇਲੈਕਸ਼ਨ ਨਹੀਂ ਕਰਵਾਈ ਗਈ, ਹਾਲਾਂਕਿ ਇਸ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਵੀ ਸੀ। ਪਰ ਇਹ ਇਸ ਲਈ ਕੀਤਾ ਜਾ ਰਿਹਾ, ਉੱਥੇ ਕੁਝ ਜਿਹੜੇ ਕਬੀਲਿਆਂ ਨੂੰ ਆਪਸ 'ਚ ਲੜਾਉਣਾ ਕਿ ਜੀ ਇਹ ਬੱਕਰਵਾਲ ਨੇ, ਇਹ ਗੁੱਜਰ ਨੇ, ਇਹ ਪੁੰਛੀ ਪਹਾੜੀ ਨੇ, ਇਹ ਬਾਰਾਮੂਲੇ ਦੇ ਨੇ, ਇਹ ਡੋਗਰੇ ਨੇ, ਇਹ ਫਲਾਣਾ, ਔਰ ਕੁਝ ਦੀਆਂ ਸਪੈਸ਼ਲ ਸੀਟਾਂ ਰਿਜ਼ਰਵ ਕਰਨ ਦੇ ਨਾਂ ਥੱਲੇ ਜਾਂ ਦੂਜੇ ਜਿੱਥੇ ਉਹਨਾਂ ਦੇ ਆਪਣੇ ਕਲੋਨੀ ਵਿੱਚ ਵੜ ਸਕਣ। ਔਰ ਇਸੇ ਤਰ੍ਹਾਂ ਜਿਹੜੀਆਂ ਜ਼ਮੀਨਾਂ ਵੱਡੇ ਪੈਮਾਨੇ 'ਤੇ ਅੰਬਾਨੀ ਅਡਾਨੀ ਜਿਹੜਾ ਉਹਨਾਂ ਨੂੰ ਕਿਤੇ ਕੁਝ ਡਿਵੈਲਪਮੈਂਟ ਦੇ ਨਾਂ ਥੱਲੇ, ਕੋਈ ਹੋਰ ਡਿਵੈਲਪਮੈਂਟ ਦੇ ਨਾਂ ਥੱਲੇ। ਸੋ ਇਹ ਇਵੇਂ ਹੀ ਹੈ ਜਿਵੇਂ ਉਹਨਾਂ ਨੇ ਜ਼ਮੀਨਾਂ ਖੋਹਣ ਦਾ ਕੰਮ ਗਜ਼ਾ ਦੇ ਹਵਾਲੇ ਨਾਲ, ਔਰ ਅਸੀਂ ਜਦੋਂ ਆਪਣੀ ਐਟਲਾਂਟਾ ਜਾਰਜੀਆ ਦੀ ਸਪੀਚ ਦੇ ਵਿੱਚ ਕਿਹਾ ਸੀ, ਜਿਸ ਦੇ ਉੱਤੇ ਅਜੇ ਤੱਕ ਵੀ ਬਹੁਤ ਸਾਰੇ ਕਮੈਂਟ ਆ ਰਹੇ ਨੇ ਕਿ ਭਾਈ ਪੰਜਾਬ ਦੇ ਵਿੱਚ ਆਪਣੀਆਂ ਜ਼ਮੀਨਾਂ ਮਤ ਵੇਚੋ। ਇਹੀ ਗਲਤੀ ਕਿਸੇ ਵੇਲੇ ਫਲਸਤੀਨੀਆਂ ਨੇ ਕੀਤੀ ਸੀ, ਕਿਉਂਕਿ ਜਦੋਂ ਆਟੋਮੈਨ ਅੰਪਾਇਰ ਦੇ ਥੱਲੇ ਫਲਸਤੀਨ ਸੀ 600 ਸਾਲ ਰਿਹਾ, ਉੱਥੇ ਤਾਂ ਉਹਨੇ ਖਿੱਤੇ ਦੇ ਵਿੱਚ ਯਹੂਦੀਆਂ ਦੀ ਆਬਾਦੀ 10% ਤੋਂ ਵੀ ਘੱਟ ਸੀ। ਔਰ 20ਵੀਂ ਸਦੀ ਦੀ ਬਿਗਨਿੰਗ 'ਚ ਕਿਵੇਂ, ਕਿਉਂਕਿ ਆਟੋਮੈਨ ਅੰਪਾਇਰ 'ਚ ਵੀ ਕਰਪਟ ਲੋਕ ਆ ਗਏ ਔਰ ਹੌਲੀ ਹੌਲੀ ਉਹਨਾਂ ਨੇ ਵਿੱਚ ਵੜਨਾ ਸ਼ੁਰੂ ਕੀਤਾ। ਪਰ 1920 ਤੋਂ ਬਾਅਦ, ਫਸਟ ਵਰਲਡ ਵਾਰ ਦੇ ਮੁੱਕਣ ਤੋਂ ਬਾਅਦ, ਜਦੋਂ ਕਿ ਫਲਸਤੀਨ ਜਿਹੜਾ ਉਹ ਬ੍ਰਿਟਿਸ਼ ਦੇ ਹਿੱਸੇ ਆਇਆ ਔਰ ਉੱਥੇ ਕਿਵੇਂ ਬਾਹਰਲੇ ਯਹੂਦੀਆਂ ਨੇ ਪੈਸਾ ਸੁੱਟਿਆ, ਹੌਲੀ 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 ਜ਼ਮੀਨਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਫਲਸਤੀਨੀਆਂ ਨੂੰ 10 ਗੁਣਾ ਪੈਸੇ ਦੇ ਕੇ। ਫਿਰ ਉੱਥੇ ਜਿਹੜੀਆਂ ਬਾਅਦ ਦੇ ਵਿੱਚ ਫੈਕਟਰੀਆਂ ਲਾਉਣ ਦੀ ਲਾਈਨ ਆਈ, ਉਹਦੇ 'ਚ ਕਿਸੇ ਵੀ ਨੌਨ ਯਹੂਦੀ ਨੂੰ ਨੌਕਰੀ ਨਹੀਂ ਦਿੱਤੀ ਗਈ। ਨਤੀਜੇ ਦੇ ਤੌਰ 'ਤੇ ਉਹਨਾਂ ਦਾ ਪਲਾਇਨ ਸ਼ੁਰੂ ਹੋਇਆ ਔਰ ਹੌਲੀ 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 10% ਤੋਂ ਆਪਣੀ ਆਬਾਦੀ ਉਹ ਕਿਵੇਂ ਲੈ ਗਏ 1948 ਤੱਕ ਪਹੁੰਚਦੇ ਆ। ਫਿਰ ਉਹਨਾਂ ਨੇ ਕੀ ਕੀਤਾ। ਸੋ ਇਹੀ ਸਟ੍ਰੈਟਜੀ, ਔਰ ਇਹ ਗੱਲ ਜਦੋਂ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਕਰ ਰਹੇ ਹਾਂ, ਜਦੋਂ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ, ਭਾਵੇਂ ਤੁਹਾਡੀ ਕਿੱਲਾ ਜ਼ਮੀਨ ਹੈ, 2 ਕਿੱਲੇ ਜ਼ਮੀਨ ਹੈ, ਉਹ ਤੁਹਾਡਾ ਐਸੈਟ ਹੈ, ਉਹ ਤੁਹਾਡੀ ਬਿਲੋਂਗਿੰਗ ਹੈ। ਜੇ ਤੁਸੀਂ ਫਰਾਕ ਦਿਲੀ ਦਿਖਾਓ, ਤੁਹਾਡੇ ਭਰਾ, ਭਤੀਜੇ, ਦੂਜੇ ਤੀਜੇ ਦੇ ਦਿਓ ਉਹਨਾਂ ਨੂੰ, ਔਰ ਇਹਨਾਂ ਨੂੰ ਮਤ ਗੈਰਾਂ ਨੂੰ ਦਿਓ। ਔਰ ਹਾਲਾਤ ਬਿਲਕੁਲ ਪੰਜਾਬ ਦੇ ਵਿੱਚ ਵੀ ਡੈਮੋਗ੍ਰਾਫੀ ਜਿਸ ਅੰਦਾਜ਼ ਬਦਲੀ ਜਾ ਰਹੀ ਹੈ, ਜਿੰਨੀ ਵੱਡੀ ਗਿਣਤੀ ਦੇ ਵਿੱਚ ਇਹ ਜਿਹੜਾ ਯੂਪੀ ਬਿਹਾਰ ਦੀ ਮਾਈਗ੍ਰੈਂਟ ਲੇਬਰ ਨੂੰ ਸੈਟਲ ਕੀਤਾ ਜਾ ਰਿਹਾ ਹੈ। ਹੁਣ ਇਸ ਵੇਲੇ ਪੰਜਾਬ ਦੇ ਵਿੱਚ ਕ੍ਰਾਈਮ ਬੜੀ ਤੇਜ਼ੀ ਨਾਲ ਵੱਧ ਰਿਹਾ। ਕੋਈ ਨਾ ਕੋਈ ਚੌਥੇ ਪੰਜਵੇਂ ਦਿਨ ਖਬਰ ਹੁੰਦੀ ਹੈ ਕਿ ਫਲਾਣੇ ਜਿਹੜਾ ਹੈ ਉਹ ਮਜ਼ਦੂਰ ਯੂਪੀ ਜਾਂ ਬਿਹਾਰ ਵਾਲੇ ਨੇ ਕਿਸਾਨ ਦਾ ਕਤਲ ਕੀਤਾ ਹੈ।
ਔਰ ਗਹਿਣੇ ਲੁੱਟ ਕੇ ਲੈ ਗਏ ਜਾਂ ਦੂਜੇ ਕਰਤਾ, ਔਰ ਇਸ ਕਿਸਮ ਦੀਆਂ ਔਰ ਬੱਚੇ ਬੱਚੀਆਂ ਛੋਟੀ ਉਮਰ ਦੇ ਸਿੱਖ ਬੱਚੇ ਬੱਚੀਆਂ ਦੇ ਗਾਇਬ ਹੋਣ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਵੀ ਹੁੰਦੀਆਂ ਨੇ। ਸੋ ਇਹ ਬੜੇ ਇਹੀ ਪਾਰਟ ਇਹਨਾਂ ਨੇ ਜਿਸ ਕਿਸਮ ਦਾ ਡੈਮੋਗ੍ਰਾਫੀ ਬਦਲਣ ਦਾ ਕੰਮ ਫਲਸਤੀਨ 'ਚ ਕਰਕੇ ਤੇ ਜਿਹੜੇ ਰਹਿ ਗਏ ਨਹੀਂ ਬਦਲੇ ਗਏ ਉਹਨਾਂ ਨੂੰ ਫਿਰ ਫਰੰਟਲ ਅਟੈਕ ਪਹਿਲਾਂ ਇਸ ਕਿਸਮ ਦਾ ਕਰੋ ਕਿ ਵੀ ਇਹਨਾਂ ਤੋਂ ਖਤਰਾ ਹੈ, ਔਰ ਫਿਰ ਜਿਹੜਾ ਉਹਨਾਂ ਦਾ ਸਫਾਇਆ ਕਰੋ, ਜੋ ਕਿ ਹੁਣ ਕਲੀਨ ਨਸਲਕੁਸ਼ੀ ਕਰ ਰਹੇ ਨੇ। ਔਰ ਬਿਲਕੁਲ ਅਸੀਂ ਤਾਂ ਜਦੋਂ ਯਹੂਦੀਆਂ ਦੀ ਨਸਲਕੁਸ਼ੀ ਦੀਆਂ ਕਹਾਣੀਆਂ ਤਾਂ ਉਦੋਂ ਸਾਹਮਣੇ ਆਈਆਂ ਜਦੋਂ ਜਰਮਨ ਔਰ ਜਾਪਾਨ ਹਾਰ ਗਏ, ਔਰ ਜਿੱਥੇ ਜਿੱਥੇ ਫਿਰ ਫੌਜਾਂ ਅਮਰੀਕਾ ਜਾਂ ਵੈਸਟਰਨਲਾਈਜ਼ ਦੀਆਂ ਗਈਆਂ ਉਹਨਾਂ ਨੇ ਦੇਖਿਆ ਕਿ ਭਈ ਆ ਪੋਲੈਂਡ 'ਚ ਇਹ ਕੈਂਪ ਸੀ ਔਰ ਇਹ ਕੰਸਨਟ੍ਰੇਸ਼ਨ ਕੈਂਪ ਔਰ ਇਹ ਗੈਸ ਚੈਂਬਰ, ਪਰ ਇਹ ਨੈਤਨਯਾਹੂ ਤਾਂ ਕੈਮਰਿਆਂ ਦੇ ਕੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜਾਂ ਦੂਜਿਆਂ ਨੇ ਵਾਰ ਕ੍ਰਿਮੀਨਲ ਐਲਾਨਿਆ ਹੋਇਆ, ਲੇਕਿਨ ਕੋਈ ਕਿਸੇ ਦਾ ਡਰ ਭੈ ਨਹੀਂ ਹੈ, ਉਹ ਬਿਲਕੁਲ ਦੁਨੀਆ ਦੀ ਪਰਵਾਹ ਕੀਤੇ ਬਿਨਾਂ ਲੱਗਾ। ਔਰ ਇਹੀ ਇਹਨਾਂ ਦਾ ਵੀ ਨੈਤਨਯਾਹੂ ਐਵੇਂ ਨਹੀਂ ਰੋਲ ਮਾਡਲ ਮੋਦੀ ਜਾਂ ਇੰਡੀਆ 'ਚ ਬੀਜੇਪੀ ਵਾਲਿਆਂ ਨੇ ਆਪਣੇ ਕਈਆਂ ਨੇ ਘਰਾਂ ਦੇ ਬਾਹਰ ਇਜ਼ਰਾਈਲ ਦੇ ਝੰਡੇ ਜਿਹੜੇ ਨੇ ਉਹ ਚਲਾਏ ਹੋਏ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਉਂਕਿ ਅਸੀਂ ਉਸ ਪੀੜ ਨੂੰ ਮਹਿਸੂਸ ਕਰਦੇ ਹਾਂ, ਦੁਸ਼ਮਣ ਨੂੰ ਵੀ ਅਸੀਂ ਸਮਝਦੇ ਹਾਂ। ਇਹੀ ਤੌਰ ਤਰੀਕੇ ਇਹਨਾਂ ਨੇ ਮਨੀਪੁਰ ਦੇ ਵਿੱਚ ਹੁਣ ਇੰਨਾ ਅਰਸਾ ਹੋ ਗਿਆ, ਤੁਹਾਨੂੰ ਉਹਨਾਂ ਦੇ ਕਿਸੇ ਮੀਡੀਆ 'ਚ ਡਿਬੇਟ ਨਜ਼ਰ ਨਹੀਂ ਆਏਗੀ, ਮੋਦੀ ਉੱਥੇ ਗਿਆ ਤੱਕ ਨਹੀਂ ਹੈ, ਪਰ ਉੱਥੇ ਵੀ ਸਿਸਟੇਮੈਟਿਕਲੀ ਇਸ ਕਿਸਮ ਦਾ ਲੜਾਈ ਵਾਲਾ ਮਾਹੌਲ ਜਾਣ ਕੇ ਕ੍ਰੀਏਟ ਕੀਤਾ ਹੋਇਆ ਤਾਂ ਕਿ ਪੋਪੂਲੇਸ਼ਨ ਬੈਲੈਂਸ ਬਦਲਿਆ ਜਾਏ, ਡੈਮੋਗ੍ਰਾਫੀ ਬਦਲੀ ਜਾਏ। ਸੋ ਇਸੇ ਤਰ੍ਹਾਂ ਜਿਹੜਾ ਦੂਸਰਾ ਪਾਰਟ ਸਾਡਾ ਕੱਲ ਓਕ ਕ੍ਰੀਕ ਦੇ ਨਾਲ ਸੰਬੰਧਿਤ ਸੀ, ਜਿਸ 'ਚ ਅਸੀਂ ਓਵਰਆਲ 125-150 ਸਾਲ ਦੀ ਸਿੱਖਾਂ ਦੀ ਹਿਸਟਰੀ, ਜਿਹਦੇ 'ਚ ਕਿ ਕਿਵੇਂ ਉਹਨਾਂ ਨੇ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਔਰ ਦੂਸਰੀਆਂ ਥਾਵਾਂ ਤੇ ਆਪਣੀ ਥਾਂ ਬਣਾਈ, ਔਰ ਜਿਹੜੀ ਰੈਜ਼ਿਲੀਅੰਸ ਅਮਰੀਕਾ 'ਚ 9/11 ਤੋਂ ਬਾਅਦ ਔਰ ਫਿਰ ਓਕ ਕ੍ਰੀਕ ਜਿਹੜਾ ਵਾਕਿਆ 12 ਸਾਲ ਪਹਿਲਾਂ ਹੋਇਆ, ਉਸ ਤੋਂ ਬਾਅਦ ਜਿਹੜੀ ਸਿੱਖਾਂ ਨੇ ਉਸ ਸਾਰੇ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਸ ਨੂੰ ਲੈ ਕੇ ਵੀ ਜਿਹੜਾ ਕਾਫੀ ਕਮੈਂਟਸ ਨੇ, ਅਸੀਂ ਸਭ ਦਾ ਸਾਂਝੇ ਤੌਰ ਦੇ ਉੱਤੇ ਧੰਨਵਾਦ ਕਰਦੇ ਹਾਂ। ਅੱਜ ਦੇ ਟੌਪਿਕ ਵੀ ਕਿਉਂਕਿ ਬੰਗਲਾਦੇਸ਼ ਦੇ ਉੱਤੇ ਵੀ ਜਿਹੜੀ ਕੱਲ ਸਾਡੀ ਕਾਮੈਂਟਰੀ ਸੀ ਉਹਦੇ 'ਚ ਪਾਕਿਸਤਾਨ ਕਿਵੇਂ ਹੋਂਦ 'ਚ ਆਇਆ, ਜਾਂ ਬੰਗਾਲ ਦੀ ਮੁਸਲਿਮ ਲੀਗ ਜਾਂ ਬੰਗਾਲੀਆਂ ਦਾ ਕਰੈਕਟਰ, ਜਦੋਂ ਮੈਂ ਗਾਲਬ ਦੇ ਇਸ ਕਾਮੈਂਟ ਦੇ ਨਾਲ ਜਿਸ ਦੀ ਸ਼ੁਰੂਆਤ ਕੀਤੀ ਸੀ ਕਿ ਬੰਗਾਲੀ ਕੁਝ ਮਾਮਲਿਆਂ 'ਚ 100 ਸਾਲ ਪਿੱਛੇ ਨੇ ਤੇ ਕੁਝ 100 ਸਾਲ ਅੱਗੇ ਨੇ, ਔਰ ਵਾਕਈ ਜੋ ਕੁਝ ਬੰਗਲਾਦੇਸ਼ 'ਚ ਪਿਛਲੇ 2-3 ਦਿਨਾਂ 'ਚ ਵਾਪਰਿਆ ਹੈ, ਔਰ ਬੜੇ ਬੜੇ ਐਕਸਪਰਟ ਜਾਂ ਦੂਜੇ ਤੀਜੇ ਜਿਹੜੇ ਉੱਥੇ ਜਿਨ੍ਹਾਂ ਨੇ ਨੀਂਹ ਜਲਾਈ ਹੋਈ ਸੀ ਕਿ ਜੀ ਦੇਖੋ ਇੱਕ ਇਲੈਕਸ਼ਨ ਰਿਗ ਕੀਤੀ ਸ਼ੇਖ ਹਸੀਨਾ ਨੇ, ਦੂਜੀ ਕੀਤੀ, ਤੀਸਰੀ ਕੀਤੀ, ਹਾਲਾਂ ਵੋਟਾਂ 30-35% ਪਈਆਂ। ਅਮਰੀਕਾ ਵੀ ਕ੍ਰਿਟਿਸਾਈਜ਼ ਕਰ ਰਿਹਾ ਸੀ, ਯੂਕੇ ਨੇ ਵੀ ਜਿਹੜਾ ਇਸ ਦੇ ਉੱਤੇ ਸਵਾਲ ਚੁੱਕੇ ਸੀ, ਪਰ ਇੰਡੀਆ ਦੇ ਇਲੈਕਸ਼ਨ ਕਮਿਸ਼ਨ ਨੇ ਆਪਣੇ 3 ਅਬਜ਼ਰਵਰ ਭੇਜੇ ਸੀ ਔਰ ਉਹਨਾਂ ਨੇ ਜਾ ਕੇ ਉੱਥੇ ਕਿਹਾ ਜੀ ਬਹੁਤ ਫੇਅਰ ਔਰ ਬਹੁਤ ਅੱਛੀ ਇਲੈਕਸ਼ਨ ਹੋਈ ਇਹ ਉਹ। ਹੁਣ ਅਜੇ ਤਾਂ 6 ਮਹੀਨੇ ਨਹੀਂ ਹੋਏ ਇਲੈਕਸ਼ਨ ਹੋ ਕੇ ਹਟੇ ਨੂੰ, ਔਰ ਸ਼ੇਖ ਹਸੀਨਾ ਜਿਹਨੇ ਆਪਣੇ ਪਿਓ ਦੇ ਬੁੱਤ ਥਾਂ ਲਵਾ ਕੇ ਹਰ ਜਿਹੜਾ ਸ਼ਹਿਰ 'ਚ ਕੋਈ ਲਾਇਬ੍ਰੇਰੀ ਹੈ, ਲਾਇਬ੍ਰੇਰੀ ਦੇ ਕਾਰਨਰ ਤੇ ਵੀ ਮੁਜੀਬ ਕਾਰਨਰ, ਔਰ ਉਹਦੀ ਜਿਹੜਾ ਉਹਦਾ ਨਾਂ ਵੇਚ ਕੇ ਆਪਣੇ ਪਿਓ ਦਾ ਬਿਲਕੁਲ ਤਾਨਾਸ਼ਾਹੀ ਔਰ ਡਿਕਟੇਟਰਸ਼ਿਪ, ਔਰ ਫੌਜ ਦੇ ਵਿੱਚ ਵੀ ਜਿਹੜਾ ਫੌਜੀ ਜਰਨੈਲ ਬਣਾਇਆ, ਜੂਨ ਦੇ ਮਹੀਨੇ ਬਣਾਇਆ, ਉਹ ਵੀ ਉਹਦੇ ਆਪਣੇ ਰਿਸ਼ਤੇਦਾਰੀਆਂ 'ਚੋਂ ਹੀ ਦੂਰੋਂ ਨੇੜਿਓਂ, ਔਰ ਹਜ਼ਾਰਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ, ਔਰ ਖਾਲਿਦਾ ਜ਼ਿਆ ਬੁੱਢੀ ਔਰਤ ਉਹਨੂੰ ਉੱਥੇ ਕੀਤਾ, ਔਰ ਮੁਹੰਮਦ ਯੂਨਸ ਜਿਹੜਾ ਇੱਕੋ ਇੱਕ ਨੋਬਲ ਪ੍ਰਾਈਜ਼ ਇਕਨੋਮਿਕਲ ਮਾਡਲ ਦੇ ਉੱਤੇ ਲਿਆ ਕੇ ਉਹਨੇ ਮੁਹੰਮਦ ਯੂਨਸ ਨੇ ਦੀ ਜਿਹੜਾ ਗ੍ਰਾਮੀਣ ਬੈਂਕ ਕਾਨਸੈਪਟ ਸੀ ਔਰ ਉਹਨੂੰ ਉਹਦੇ ਤੇ ਨੋਬਲ ਪ੍ਰਾਈਜ਼ ਮਿਲਿਆ। ਉਹਨੂੰ ਇੰਨੇ ਕੇਸਾਂ ਦੇ ਵਿੱਚ ਉਲਝਾਇਆ ਔਰ ਇੰਨਾ ਜਿਹੜਾ ਉੱਥੇ ਤੱਕ, ਔਰ ਜਿਹੜੀਆਂ ਮੁੱਖ ਪੋਲੀਟੀਕਲ ਜਮਾਤਾਂ ਸੀ ਉਹ ਖਾਲਿਦਾ ਦੀ ਪਾਰਟੀ ਦਾ ਇੱਕ ਵੱਡਾ ਹਿੱਸਾ ਹੋਏ, ਜਮਾਤੇ ਇਸਲਾਮੀ ਹੋਏ, ਉਹਨਾਂ ਦੇ ਉੱਤੇ ਮੁਕੰਮਲ ਪਾਬੰਦੀ। ਸੋ ਉਹ ਇੱਕ ਡੈਮੋਕ੍ਰੇਸੀ ਦੇ ਨਾਂ ਥੱਲੇ ਇਨਫੈਕਟ ਵਰਸਟ ਕਿਸਮ ਦਾ ਮਾਡਲ ਤਾਨਾਸ਼ਾਹੀ ਦਾ ਬਣ ਗਿਆ ਸੀ, ਔਰ ਅਮਰੀਕਾ ਨੇ ਈਵਨ ਉਹਨਾਂ ਦੇ ਕੁਝ ਆਫੀਸ਼ੀਅਲਸ ਦੇ ਉੱਤੇ ਪਾਬੰਦੀਆਂ ਲਾਈਆਂ ਹੋਈਆਂ ਨੇ, ਵੀਜ਼ਾ ਦੇਣ ਤੋਂ ਵੀ ਨਾ ਕੀਤੀ ਹੋਈ। ਪਰ ਇਹ ਸ਼ਾਇਦ ਕਿਸੇ ਨੂੰ ਵੀ, ਜਿਵੇਂ ਇਹ ਐਗਜ਼ੈਕਟਲੀ ਉਵੇਂ ਹੀ ਵਾਪਰਿਆ ਜਿਵੇਂ $3 ਟ੍ਰਿਲੀਅਨ ਅਮਰੀਕਾ ਨੇ ਅਫਗਾਨਿਸਤਾਨ 'ਚ ਕਰਜ਼ਾਈ ਦੀ ਹਕੂਮਤ ਨੂੰ ਦਿੱਤੇ, ਫੌਜ ਟ੍ਰੇਨਡ ਕੀਤੀ ਗਈ ਅਫਗਾਨਿਸਤਾਨ ਦੀ 3 ਲੱਖ ਫੌਜ ਹੋ ਗਈ ਹੈ, ਦੂਜਾ ਬੈਸਟ ਇਕਵਿਪਮੈਂਟ ਦਿੱਤੀ। ਪਰ ਪਤਾ ਉਦੋਂ ਹੀ ਲੱਗਾ ਜਦੋਂ 15 ਅਗਸਤ ਵਾਲੇ ਦਿਨ ਆ ਕੇ ਤਾਲਿਬਾਨ ਜਿਉਂ ਹੀ ਅਮਰੀਕਨ ਉੱਥੋਂ ਨਿਕਲਦੇ ਨੇ,
ਵਿਦਨ ਵੀਕਸ ਉਹਨਾਂ ਦੇ ਵੱਡੇ ਸ਼ਹਿਰ ਡਿੱਗਣੇ ਸ਼ੁਰੂ ਹੁੰਦੇ ਨੇ ਉਹਨਾਂ ਦੇ ਸਾਹਮਣੇ। ਔਰ ਪਤਾ ਉਦੋਂ ਹੀ ਲੱਗਦਾ ਜਦੋਂ 15 ਅਗਸਤ ਨੂੰ ਉਹ ਕਾਬਲ 'ਚ ਆ ਜਾਂਦੇ ਨੇ ਤੇ ਕਰਜ਼ਾਈ ਜਿਹੜਾ ਹੈ ਉਹ ਹੈਲੀਕਾਪਟਰ ਤੇ ਆਪ ਜਾਂ ਨੋਟ ਭਰੇ ਨੇ ਜਾਂ ਦੂਜੇ ਉੱਥੋਂ ਉੱਡ ਜਾਂਦਾ ਹੈ। ਔਰ ਹਰ ਇੱਕ ਨੇ ਪੁੱਛਿਆ ਹੈ ਕਿ ਵੀ ਇੰਨੇ ਟ੍ਰਿਲੀਅਨ 2-3 ਟ੍ਰਿਲੀਅਨ ਡਾਲਰ ਅਮਰੀਕਾ ਨੇ ਖਰਚ ਕੀਤੇ ਅਫਗਾਨਿਸਤਾਨ, ਉਹ ਕਿੱਥੇ ਗਏ ਲੱਖਾਂ ਫੌਜੀ? ਔਰ ਕਿਸੇ ਨੂੰ ਵੀ, ਔਰ ਉਹਦੇ 'ਚ ਇਕੱਲਾ ਇਹ ਨਹੀਂ ਸੀ ਵੀ ਅਮਰੀਕਾ ਦਾ, ਭਾਰਤ, ਹੁਣ ਭਾਰਤ ਦਾ ਪੂਰਾ ਹੈੱਡਕੁਆਟਰ ਰਾਹ ਦਾ ਕਾਬਲ ਦੇ ਵਿੱਚ। ਸਾਡੇ ਮਿੱਤਰ ਜਿਨ੍ਹਾਂ ਨੇ ਉੱਥੇ ਸਰਵ ਕੀਤਾ ਹੋਇਆ ਅਕਸਰ ਦੱਸਣਗੇ ਕਿ ਉਹਨਾਂ ਜ਼ਮਾਨਿਆਂ 'ਚ ਅੱਜ ਤੋਂ 30 ਸਾਲ ਪਹਿਲਾਂ ਵੀ ਕਿਵੇਂ ਸਾਰੇ ਪਾਕਿਸਤਾਨ ਬਾਰਡਰ ਦੇ ਨਾਲ ਲੱਗਦੇ ਕੌਂਸੂਲੇਟਾਂ 'ਚ ਬੈਠੇ ਉਹਨਾਂ ਦੇ ਲੋਕ, ਫਿਰ ਜਿਹੜਾ ਉੱਥੇ ਇੰਜੀਨੀਅਰ ਸੜਕ ਬਣਾ ਰਿਹਾ ਹੈ, ਜਿਹੜਾ ਡਾਕਟਰ ਜਿਹੜਾ ਉਹ ਹੈ, ਜਾਂ ਕੋਈ ਹੋਰ ਸੋ ਕਾਲਡ NGO ਜਾਂ ਹਿਊਮੈਨਿਟੇਰੀਅਨ ਕੰਮ ਕਰਦੇ, ਸਾਰੇ ਹੀ ਰਾਹ ਦੇ ਅਫੀਸ਼ੀਅਲ ਸੀ। ਲੇਕਿਨ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਾ ਇੰਡੀਆ ਨੇ ਵੀ ਇੰਨੀ ਇਨਵੈਸਟਮੈਂਟ ਕਰਜ਼ਾਈ ਦੇ ਉੱਤੇ ਕੀਤੀ ਹੋਈ ਸੀ ਕਿ ਵੀ ਉਹ ਤਾਂ ਜਿਹਨੂੰ ਕਹਿੰਦੇ ਨੇ ਕਿ ਸਕਿੰਟਾਂ ਦੇ ਵਿੱਚ ਸਭ ਕੁਝ ਹੀ ਹੱਥੋਂ ਗਿਆ ਔਰ ਤਾਲਿਬਾਨ ਨੇ ਆ ਕੇ ਜਿਹੜਾ ਉਹ ਕਬਜ਼ਾ ਕਰ ਲਿਆ। ਹੁਣ ਇਹ ਐਗਜ਼ੈਕਟਲੀ ਜਿਸ ਲੈਵਲ ਦੇ ਉੱਤੇ ਉਹ ਇੱਕ ਇੰਡੀਆ, ਔਰ ਕਿੰਨੀ ਦੇਰ ਭਾਰਤ ਨੂੰ ਪਤਾ ਹੀ ਨਹੀਂ ਲੱਗਾ ਕਿ ਹੋ ਕੀ ਗਿਆ। ਹੁਣ ਬੰਗਲਾਦੇਸ਼, ਚਲੋ ਉੱਥੇ ਤਾਂ ਸਿਚੁਏਸ਼ਨ 'ਚ ਫਿਰ ਵੀ ਮਲਟੀ ਪਲੇਅਰ ਸੀ, ਅਮਰੀਕਾ ਵੀ ਪਲੇਅਰ, ਚੀਨ ਵੀ ਹੈ, ਪਾਕਿਸਤਾਨ ਵੀ ਹੈ, ਹੋਰ ਵੀ ਹੈ। ਲੇਕਿਨ ਬੰਗਲਾਦੇਸ਼ ਤਾਂ ਸ਼ੇਖ ਹਸੀਨਾ ਇਹਨਾਂ ਦੀ ਕਰੋਨੀ, ਇਹਨਾਂ ਦੀ ਮੋਹਰੀ, ਔਰ ਉਹ ਸਾਰੇ ਦੇ ਅਜੀਤ ਡੋਵਲ ਉਹਨੂੰ ਰਨ ਕਰ ਰਿਹਾ ਸੀ ਸਾਰੇ ਸ਼ੋਅ ਨੂੰ। ਫਿਰ ਇਹ ਨਹੀਂ ਹੈ ਵੀ ਅੱਜ ਦਾ, ਜੋ ਹੁਣ ਸ਼ੇਖ ਹਸੀਨਾ ਪਹਿਲਾਂ 5 ਸਾਲ ਪਾਵਰ 'ਚ ਰਹੀ, ਹੁਣ 15 ਸਾਲ ਹੋ ਗਏ ਸੀ, ਅਜੇ 6 ਮਹੀਨੇ ਪਹਿਲਾਂ ਰਿਗਡ ਇਲੈਕਸ਼ਨ। ਭਾਰਤੀ ਏਜੰਸੀਆਂ ਨੇ ਮਿਲਟਰੀ ਕੋਆਪਰੇਸ਼ਨ ਦੇ ਨਾਂ ਥੱਲੇ ਉਹਨਾਂ ਦੇ ਸਾਰੇ ਹੀ ਜਿਹੜੇ ਨੇ ਆਪਣੇ ਕਬਜ਼ੇ 'ਚ ਕੀਤੇ ਹੋਏ ਸੀ ਉਹਨਾਂ ਦੇ ਐਸੈਟ। ਔਰ ਇਹੀ ਕਾਰਨ ਸੀ ਕਿ ਵੀ ਆ ਜਦੋਂ ਹੁਣ 2-3 ਹਫ਼ਤੇ ਪਹਿਲਾਂ ਚੀਨ ਗਈ, ਉਹਨਾਂ ਨੇ ਨਾ ਸ਼ੀ ਜਿਨਪਿੰਗ ਮਿਲਿਆ, ਨਾ ਉਹਨਾਂ ਨੇ ਜਿਹੜੇ ਆ ਉਹ ਕੋਈ ਐਗਰੀਮੈਂਟ, ਲੋਨ ਚਾਈਨਾ ਤੋਂ ਵੀ ਫੜਿਆ ਹੋਇਆ ਸੀ, 4-5 ਬਿਲੀਅਨ ਡਾਲਰ ਬਣ ਗਿਆ ਸੀ। ਪਹਿਲਾਂ 1 ਬਿਲੀਅਨ ਸੀ, ਫਿਰ ਬਿਲੀਅਨ ਹੋਰ ਲਿਆ। ਸੋ ਚਾਈਨਾ ਨੂੰ ਤਾਂ ਖੇਡ ਸਮਝ ਆਈ ਹੋਈ ਸੀ ਵੀ ਕੀ ਹੈ। ਹੁਣ ਜਿਸ ਤੇਜ਼ੀ ਦੇ ਨਾਲ 2-3 ਦਿਨਾਂ ਦੇ ਵਿੱਚ ਉਹ ਹਾਲਾਤ ਬਣੇ ਕਿ ਉਹਦਾ ਹੀ ਉਹ ਜਵਾਈ ਭਾਈ ਜਿਹੜਾ ਫੌਜੀ ਜਰਨੈਲ ਹੈ, ਉਹ ਉਹਨੂੰ 40 ਮਿੰਟ 'ਚ ਕਹਿੰਦਾ ਵੀ ਨਿਕਲ ਜਾ, ਨਹੀਂ ਤਾਂ ਇਹਨਾਂ ਨੇ ਤੈਨੂੰ ਤੇਰੇ ਮਾਸ ਦੀਆਂ ਬੋਟੀਆਂ ਵੀ ਲੈ ਜਾਣੀਆਂ ਨੇ, ਪਤਾ ਨਹੀਂ ਕਿੱਥੇ ਲੈ ਜਾਣਗੇ। ਔਰ ਉਹ ਸਭ ਕੁਝ ਉੱਥੇ ਹੀ ਛੱਡ ਕੇ, ਔਰ ਜਿਵੇਂ ਫਿਰ ਭੀੜ ਵੜੀ ਉਹਦੇ ਪ੍ਰਾਈਮ ਮਿਨਿਸਟਰ ਹਾਊਸ 'ਚ, ਔਰ ਉਹਦੇ ਪਿਓ ਦੇ ਬੁੱਤ ਨੂੰ ਤੋੜਿਆ। ਔਰ ਜਿਸ ਅੰਦਾਜ਼ ਦੇ ਵਿੱਚ ਇਸ ਵੇਲੇ ਬੇਸ਼ੱਕ ਦੇਖਣ ਨੂੰ ਹਾਲਾਂ ਥੋੜ੍ਹੀ ਜਿਹੀ ਕਨਫਿਊਜ਼ਨ ਵਾਲੀ ਸਿਚੁਏਸ਼ਨ ਹੈ, ਕਿਉਂਕਿ ਇੰਡੀਆ, ਬੰਗਲਾਦੇਸ਼ੀ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਕਿ ਇੰਡੀਆ ਇਹ ਬਹਾਨੇ ਨਾਲ ਕਿ ਜੀ ਮਾਈਨੋਰਟੀ ਦੇ ਉੱਤੇ ਹਮਲੇ, ਕਿਉਂਕਿ ਇੰਨੀ ਕੁ ਲੋਕਾਂ 'ਚ ਨਫ਼ਰਤ ਸ਼ੇਖ ਹਸੀਨਾ ਨਾਲ ਤਾਂ ਹੈ ਹੀ ਸੀ, ਉਹਦੇ ਪਿਓ ਨਾਲ ਵੀ ਹੋਈ ਕਿ ਵੀ ਇਹ ਆਪਣੇ ਪਿਓ ਦਾ ਸੌਦਾ ਵੇਚ, ਉਹਦੇ ਵੀ ਬੁੱਤ ਉਹਨਾਂ ਨੇ ਤੋੜੇ। ਪਰ ਸਭ ਤੋਂ ਜ਼ਿਆਦਾ ਨਫ਼ਰਤ ਭਾਰਤ ਨਾਲ ਹੈ। ਲੇਕਿਨ ਇੰਨੇ ਸਿਆਣੇ ਨੇ ਬੰਗਾਲੀ ਇਸ ਪੱਖੋਂ, ਉਹਨਾਂ ਨੇ ਦੇਖਿਆ ਕਿ ਵੀ ਜੇ ਭਾਰਤ ਨੇ ਕੋਈ ਇਸ ਕਿਸਮ ਦਾ ਖਰਾਬਾ ਕਿ ਡਾਇਰੈਕਟ ਫੌਜ ਭੇਜ ਦਿਓ ਜਾਂ ਦੂਜਾ ਹੈ ਕਿ ਉਹਦੇ ਤੇ ਹਮਲੇ, ਉਹਨਾਂ ਨੇ ਗਰੁੱਪ ਬਣਾ ਕੇ ਜਿਹੜਾ ਉਹ ਹਿੰਦੂ ਮੰਦਰਾਂ ਦੇ ਬਾਹਰ ਪਹਿਰਾ ਦੇ ਰਹੇ ਨੇ, ਉਹ ਹਿੰਦੂ ਘਰਾਂ ਦੇ ਬਾਹਰ ਪਹਿਰਾ ਦੇ ਰਹੇ ਨੇ। ਉਹਨਾਂ ਨੇ ਅਪੀਲ, ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਲਾਊਡ ਸਪੀਕਰਸ 'ਤੇ ਉਹਨਾਂ ਨੇ ਕਿਹਾ ਵੀ ਕੋਈ ਹਾਰਮ ਨਾ ਹੋਏ ਮਾਈਨੋਰਟੀਜ਼ ਨੂੰ, ਹਿੰਦੂਆਂ ਨੂੰ ਖਾਸ ਤੌਰ 'ਤੇ। ਸੋ ਮਤਲਬ ਇਹ ਹੈ ਵੀ ਉਹ ਕੋਈ ਬਹਾਨਾ ਨਹੀਂ ਦੇਣਾ ਚਾਹੁੰਦੇ ਵੀ ਕਿਸੇ ਬਹਾਨੇ ਦੇ ਨਾਲ ਉਹ ਇਸ ਕਿਸਮ ਦੀ ਕੋਈ ਹਰਕਤ ਕਰਨ। ਔਰ ਨਾਲ ਦੀ ਨਾਲ ਉਹਨਾਂ ਨੇ ਸਿੱਧੀ ਮੰਗ, ਜਿਸ ਮੁਹੰਮਦ ਯੂਨਸ ਨੂੰ, ਨੋਬਲ ਲੌਰੀਏਟ ਨੂੰ ਕਿੰਨੇ ਕੇਸਾਂ 'ਚ ਕਰਪਸ਼ਨ ਦੇ ਔਰ ਦੂਸਰਾ ਉਲਝਾਇਆ ਹੋਇਆ ਸੀ ਨੇ ਸ਼ੇਖ ਹਸੀਨਾ ਨੇ, ਉਹਨਾਂ ਨੇ ਕਿਹਾ ਵੀ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਫੌਜ ਆ ਜਾਏ ਤੇ ਮੁੜ ਕੇ ਫੌਜ, ਇੰਟਰਿਮ ਗਵਰਨਮੈਂਟ ਜਿਹੜੀ ਅੰਤਰਮ ਸਰਕਾਰ ਬਣਨੀ ਹੈ ਉਹਨੂੰ ਮੁਹੰਮਦ ਯੂਨਸ ਹੈਡ ਕਰੇ ਜੀ। ਉਹਨੇ ਵੀ ਕਿਹਾ ਜੀ ਕਿ ਵੀ ਬਿਲਕੁਲ ਠੀਕ ਹੈ, ਮੈਂ ਤਿਆਰ ਹਾਂ। ਔਰ ਖਾਲਿਦਾ ਜ਼ਿਆ ਨੂੰ ਜੇਲ੍ਹ 'ਚੋਂ ਰਿਹਾ ਕੀਤਾ। ਉਹਨਾਂ ਦੇ ਹੋਰ ਬਹੁਤ ਸਾਰੇ ਲੀਡਰ ਜਿਹੜੇ ਨੇ ਉਹਦੀ ਪਾਰਟੀ ਦੇ, ਉਹ ਕੁਛ ਐਗਜ਼ਾਈਲ 'ਚ ਨੇ, ਕੁਛ ਜੇਲ੍ਹਾਂ 'ਚ ਨੇ। ਹੁਣ ਅੱਗੋਂ ਕੀ ਹੋਏਗਾ ਸਿਸਟਮ, ਪਰ ਕਮਾਲ ਦੀ ਗੱਲ ਇਹ ਹੈ ਵੀ ਜਿਵੇਂ ਸਟੂਡੈਂਟਸ ਨੇ ਦਾ ਉਹਨਾਂ ਦਾ ਫੁੱਲ ਕੰਟਰੋਲ ਹੈ। ਹਾਲਾਂ ਰਾਈਟਿੰਗ ਅਰਾਊਂਡ ਘਟਣੀ ਸ਼ੁਰੂ ਹੋਈ ਹੈ। ਇੱਕ ਸਟੇਜ ਤੇ ਤਾਂ ਪਹਿਲਾਂ ਫੌਜ ਰਾਹੀਂ ਜਾਂ ਦੂਜਿਆਂ ਰਾਹੀਂ ਉਹਨੇ ਸ਼ੇਖ ਹਸੀਨਾ ਨੇ ਚਾਹਿਆ ਸੀ ਵੀ ਉਡਾ ਦਿਓ, ਮਾਰੇ ਵੀ ਉਹਨਾਂ ਨੇ, 700-800 ਮਾਰਿਆ ਹੈ, ਕਿੰਨੇ ਹਜ਼ਾਰ ਜ਼ਖਮੀ ਨੇ, ਕਿੰਨੇ 12,000 ਕੇ ਕਿੰਨੇ ਇਸ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਸੀ ਸਾਰਿਆਂ 'ਚੋਂ। ਕਰਫਿਊ ਲਾਇਆ ਹੋਇਆ ਸੀ। ਲੇਕਿਨ ਜਦੋਂ ਇੱਕ ਵਾਰੀ ਕਾਲ ਦਿੱਤੀ ਵੀ ਢਾਕਾ ਚਲੋ, ਲੱਖਾਂ ਲੋਕ ਢਾਕੇ ਵੱਲ ਤੁਰ ਪਏ। ਈਵਨ
ਕਰਫਿਊ ਦੇ ਵਿੱਚ ਵੀ। ਜੀ। ਸੋ ਜਦੋਂ ਇਹ ਰੈਵੋਲੂਸ਼ਨ ਹੁੰਦਾ, ਜਿਹੜੀ ਤਬਦੀਲੀ, ਜਾਂ ਜਿੱਥੇ ਜਿਹੜੇ ਤਾਨਾਸ਼ਾਹ ਜਾਂ ਇਸ ਕਿਸਮ ਦੇ ਲੋਕ ਸਮਝਦੇ ਹੁੰਦੇ ਨੇ ਕਿ ਬਈ ਇਹ ਜਿਹੜਾ ਅਸੀਂ ਤਾਕਤ ਦੇ ਨਾਲ, ਇੱਕ ਸਟੇਜ ਤੇ ਲੋਕ ਡਰੇ ਬੈਠੇ ਹੁੰਦੇ ਨੇ, ਚੁੱਪ ਬੈਠੇ ਹੁੰਦੇ ਨੇ। ਈਵਨ ਈਰਾਨ ਦੇ ਹਵਾਲੇ ਨਾਲ ਵੀ ਜੇ ਮੈਂ ਗੱਲ ਕਰਾਂ ਕਿ 1979 ਦੇ ਵਿੱਚ ਜਦੋਂ ਆਇਤੁੱਲਾ ਖਮੀਨੀ ਆਉਂਦਾ ਹੈ ਤਹਿਰਾਨ ਦੇ, ਕਿਵੇਂ ਲੱਖਾਂ ਲੋਕ ਨਿਕਲਦੇ ਨੇ। ਹੁਣ ਉਹੀ 150 ਸਾਲ ਤੋਂ ਵੀ ਜ਼ਿਆਦਾ ਰਜ਼ਾ ਪਹਿਲਵੀ, ਈਰਾਨ ਦੇ ਸ਼ਾਹ, ਉਹਦਾ ਪੁੱਤਰ, ਉਹਦਾ ਉੱਥੇ ਟਾਈਪਰਾਈਟਰ ਤੱਕ ਤੇ ਪਾਬੰਦੀ ਸੀ, ਕੋਈ ਮੂੰਹ ਨਹੀਂ ਸੀ ਖੋਲ੍ਹਦਾ। ਇਹ ਜਿਹੜੇ ਦਬੇ ਬੈਠੇ, ਜਦੋਂ ਅਸੀਂ ਕਹਿੰਦੇ ਹਾਂ ਕਿ ਲਾਵਾ ਫੁੱਟਦਾ ਹੈ, ਇਹ ਚੱਲ ਰਿਹਾ ਹੁੰਦਾ, ਸਿਮਰਿੰਗ ਐਂਗਰ ਹੁੰਦਾ। ਔਰ ਇਹ ਸਿਮਰਿੰਗ ਐਂਗਰ ਜਦੋਂ ਲੋਕ ਖਲੋ ਜਾਂਦੇ ਨੇ, ਜੇ ਅਸੀਂ ਆਪਣੇ ਇਤਿਹਾਸ ਤੋਂ ਗੱਲ ਕਰੀਏ, ਹੁਣ ਉਹ ਪੀਰੀਅਡ ਸੀ ਕਿ ਜਦੋਂ 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਜਿਹੜਾ ਮਾਛੀਵਾੜਾ ਔਰ ਜਿਹੜਾ ਚਮਕੌਰ ਔਰ ਮਾਛੀਵਾੜਾ ਔਰ ਦੀਨਾ ਕਾਂਗੜ ਔਰ ਫਿਰ ਦੱਖਣ ਨੂੰ ਜਾਂਦੇ ਨੇ, ਕਿਸ ਕਿਸਮ ਦਾ ਖੌਫ ਸੀ ਪੰਜਾਬ ਦੇ ਵਿੱਚ, ਚੱਪਾ ਚੱਪਾ ਵੈਰੀ ਵਾਲੀ ਗੱਲ ਸੀ। ਲੇਕਿਨ ਸਿਮਰਿੰਗ ਐਂਗਰ ਸੀ, ਇਹ ਨਹੀਂ ਸੀ ਵੀ ਲੋਕ ਜਿਹੜੇ ਉਹਨਾਂ ਨੂੰ ਸੀ ਕਿ ਵੀ ਜੋ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਦੀ ਸ਼ਹਾਦਤ, ਜੋ ਜ਼ੁਲਮ ਜਾਂ ਦੂਜੇ। ਸੋ ਉਹ ਸਿਮਰਿੰਗ ਐਂਗਰ, ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੋਈ ਨਹੀਂ ਸੀ ਜਾਣਦਾ ਪੰਜਾਬ 'ਚ। 10ਵੇਂ ਪਾਤਸ਼ਾਹ ਦਾ ਹੁਕਮਨਾਮਾ ਸੀ ਵੀ ਜਥੇਦਾਰ ਬਣਾਇਆ, ਇਹ ਹਥਿਆਰ ਲੈ ਕੇ ਆਏ ਮਿਲੋ। ਹੁਣ ਉਹੀ ਪੰਜਾਬ ਜਿਹੜਾ ਇੱਕ ਸਟੇਜ ਦੇ ਉੱਤੇ ਮੁਗਲਾਂ ਦੇ ਡਰ ਥੱਲੇ ਜਾਂ ਦੂਜੇ ਅਸੀਂ ਦੇਖਦੇ ਹਾਂ ਕਿ ਲੱਗਦਾ ਸੀ ਵੀ ਇੰਨਾ ਰਿਐਕਸ਼ਨ ਕੋਈ ਨਹੀਂ ਹੋਇਆ, ਉਹੀ ਨਿਕਲੇ। ਉਹੀ ਜਿਹੜੇ ਨੇ ਆਪਣਾ ਹੱਲ ਲੈ ਕੇ ਲੋਹਾਰ ਦੇ ਕੋਲ ਗਿਆ ਕਿਸਾਨ ਕਿ ਜੀ ਇਹਨੂੰ ਢਾਲ ਕੇ ਤਲਵਾਰ ਬਣਾ ਦੇ, ਮਿਆਨ ਤਾਂ ਹੈ ਹੀ ਨਹੀਂ ਉੱਤੇ ਲੀਰ ਲਪੇਟ ਲਈ। ਇਸੇ ਤਰ੍ਹਾਂ ਜਿਹੜਾ ਮਕਾਨ ਬਣਾਉਣ ਵਾਲਾ ਜਾਂ ਦੂਜਾ ਤਰਖਾਣ ਆਪਣੇ ਸੰਦ ਲੈ ਕੇ ਲੋਹਾਰ ਕੋਲ ਗਿਆ ਕਿ ਜੀ ਇਹਨੂੰ ਬਣਾ ਦਿਓ, ਤਲਵਾਰ ਬਣਾ ਦਿਓ। ਹੁਣ ਮਤਲਬ ਕੋਈ ਸੋਚਿਆ ਨਹੀਂ ਸੀ ਜਾ ਸਕਦਾ। ਇੱਕ ਪਾਸੇ ਸਰਹੰਦ ਦੀ ਫੌਜ ਜਿਨ੍ਹਾਂ ਕੋਲ ਹਾਥੀ ਨੇ, ਤੋਪਖਾਨਾ ਹੈ, ਤੇ ਇੱਥੇ ਕੋਈ ਦਾਤੀ ਹੈ ਕਿਸੇ ਕੋਲ ਡਾਂਗ ਹੈ, ਕਿਸੇ ਕੋਲ ਸੋਟਾ ਹੈ, ਕਿਸੇ ਕੋਲ ਤੋੜੇਦਾਰ ਬੰਦੂਕਾਂ ਨੇ। ਔਰ ਇੱਕ ਦਿਨ ਦੇ ਵਿੱਚ, ਜਿਹਨੂੰ ਅਸੀਂ ਛੱਪੜ ਚਿੜੀ ਜਾਂ ਚਾਪੜ ਚਿੜੀ ਅੱਜ ਕਿਹਾ ਜਾਂਦਾ, ਲੜਾਈ ਕਹਿੰਦੇ, ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਡਿਸਾਈਡ ਹੋ ਗਿਆ ਸੀ। 800 ਸਾਲ ਦੀ ਹਿਸਟਰੀ ਬਦਲ ਕੇ ਰੱਖ ਦਿੱਤੀ ਸੀ। ਇਹ ਲੋਕਾਂ ਦਾ ਰੋਹ ਹੁੰਦਾ ਹੈ। ਔਰ ਜਦੋਂ ਅਸੀਂ ਗੁਰੂ ਸਾਹਿਬਾਨ ਜਾਂ ਸਿੱਖ ਫਿਲਾਸਫੀ 'ਚ ਜਿਸ ਦੇ ਵਿੱਚ ਜਿਹੜਾ ਆਧਾਰ ਹੈ ਉਹ ਸੈਂਟਰਲਾਈਜੇਸ਼ਨ ਆਫ ਪਾਵਰ ਨਹੀਂ ਹੈ ਬਾਦਸ਼ਾਹਾਂ ਰਾਜਿਆਂ ਕੋਲ ਕਿ ਜੀ ਕਿੰਗ ਕੈਨ ਡੂ ਨਾਟ ਰੋਂਗ, ਔਰ ਇਹ ਜਿਹੜਾ ਰਾਜਾ ਕੋ ਗਲਤ ਹੋ ਹੀ ਨਹੀਂ ਸਕਦਾ। ਬ੍ਰਾਹਮਣਾਂ ਦੇ ਵੀ ਸ਼ਲੋਕ ਜਿਹੜੇ ਘੜੇ ਹੋਏ ਸੀ। ਸਿੱਖੀ ਨੇ ਇਸ ਕਨਸੈਪਟ ਨੂੰ ਬਦਲਿਆ। ਤਾਕਤ ਖਾਲਕ, ਖਲਕ ਮੈਂ ਖਾਲਕ, ਖਲਕਤ ਦੇ ਵਿੱਚ ਹੈ, ਸੰਗਤ ਦੇ ਵਿੱਚ ਹੈ। ਜਦੋਂ ਅਸੀਂ ਗੁਰੂ ਖਾਲਸੇ ਦੇ ਕਨਸੈਪਟ ਦੀ ਗੱਲ ਕਰਦੇ ਹਾਂ, ਔਰ ਅਸੀਂ ਆਪਣੇ ਇਤਿਹਾਸ 'ਚ ਵੀ ਦੇਖੀਏ ਕਿ ਜਦੋਂ ਵੀ ਪਾਵਰ ਸੈਂਟਰਲਾਈਜ਼ ਹੋਈ, ਕਿਸੇ ਨੇ ਇੱਕ ਥਾਂ ਇਕੱਠੀ ਕਰਕੇ ਕਲੈਕਟਿਵ ਜਿਹੜੀ ਲੀਡਰਸ਼ਿਪ ਦੇ ਕਨਸੈਪਟ ਨੂੰ ਤੋੜਿਆ। ਸਫਰ ਮਹਾਰਾਜਾ ਰਣਜੀਤ ਸਿੰਘ ਬੇਸ਼ੱਕ ਬਹੁਤ ਪਾਵਰਫੁਲ ਮਹਾਰਾਜਾ, ਉਹਨਾਂ ਦੇ ਰਾਜ ਨੂੰ ਅਸੀਂ ਕੋਟ ਕਰਦੇ, ਪਰ ਉਹਨਾਂ ਦੇ ਟਾਈਮ ਫਰੇਮ ਦੇ ਵਿੱਚ ਸਰਬੱਤ ਖਾਲਸਾ ਦਾ ਕਨਸੈਪਟ ਖਤਮ ਹੋਇਆ। ਔਰ ਅਸੀਂ ਦੇਖਦੇ ਹਾਂ ਵੀ ਕਿਵੇਂ ਜਿਹੜਾ ਐਮਪਾਇਰ ਬਣਾਉਣ 'ਚ 100 ਸਾਲ ਸਿੱਖਾਂ ਨੂੰ ਲੱਗੇ, ਉਹ 10 ਸਾਲ ਦੇ ਵਿੱਚ ਜਿਹੜਾ ਉਹ ਰੇਤ ਦੀਆਂ ਕੰਧਾਂ ਵਾਂਗ ਜਿਹੜਾ ਉਹ ਢਹਿ ਢੇਰੀ ਹੋਇਆ। ਅੱਜ ਵੀ ਉਹੀ ਅਕਾਲੀ ਦਲ 1920 ਦਾ ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਨੂੰ ਝੁਕਾਇਆ, ਪਾਵਰ ਸੈਂਟਰ ਸੰਗਤ ਦੇ ਕੋਲ ਹੈ। ਅਕਾਲ ਤਖਤ ਪਾਵਰ ਕੋਈ ਬੰਦੇ ਕੋਲ ਨਹੀਂ ਹੈ। ਹੌਲੀ ਜਦੋਂ ਉਹਨੂੰ ਇਹ ਬਾਦਲ ਟੌੜਾ ਤਲਵੰਡੀ ਤੇ ਫਿਰ ਕੱਲੀ ਬਾਦਲ ਦੀ ਜਗੀਰ ਬਣਾ ਕੇ ਜੋ ਹਾਲ ਕੀਤਾ ਅੱਜ ਪੰਜਾਬ ਦੇ ਵਿੱਚ, ਉਹ ਡਰਾਮੇਬਾਜ਼ੀ ਕਰ ਰਹੇ ਨੇ ਨਟੰਕੀ ਅਕਾਲ ਤਖਤ ਦੇ ਆਲੇ ਦੁਆਲੇ। ਉਹਦਾ ਵੀ ਰੀਜ਼ਨ ਇਹੀ ਹੈ ਕਿ ਵੀ ਜਦੋਂ ਵੀ ਪਾਵਰ, ਔਰ ਇਹੀ ਜਦੋਂ ਇਹ ਕਿਹਾ ਜਾਂਦਾ ਸੀ ਕਿ ਭਾਈ ਸੰਗਤ 21 ਵਿਸਵੇ ਹੈ, ਗੁਰੂ ਦੀ ਉਪਦੇਸ਼ਾਂ ਦੀ ਰੌਸ਼ਨੀ 'ਚ ਹੈ ਵੀ ਗੁਰੂ ਹੈ 20 ਵਿਸਵੇ। ਇਹਦਾ ਮਤਲਬ ਹੀ ਇਹ ਸੀ ਕਿ ਹਰ ਡਿਸੀਜਨ ਜਿਹੜਾ ਹੈ ਉਹ ਡੀਸੈਂਟਰਲਾਈਜ਼ ਕਰਕੇ ਆਮ ਬੰਦਾ ਜਿਹੜਾ ਉਸ ਦੇ ਵਿੱਚ ਭਾਗੀ ਹੋਏ। ਸਰਬੱਤ ਖਾਲਸਾ ਦਾ ਕਨਸੈਪਟ ਹੀ ਇਹ ਸੀ ਕਿ ਭਾਈ ਭਾਵੇਂ ਕੋਈ ਨਵਾਬ ਹੈ, ਕਪੂਰ ਸਿੰਘ ਵਰਗਾ ਹੈ, ਤੇ ਕੋਈ ਆਮ ਸਿੱਖ ਹੈ, ਉਹਨਾਂ ਦੇ ਕੋਲ ਉਹੀ ਹੱਕ ਨੇ। ਸੋ ਇਹ ਜਦੋਂ ਅਸੀਂ ਇਸ ਜਨ ਰੋਹ ਨੂੰ ਦੇਖਦੇ ਹਾਂ, ਇਹ ਲੋਕਾਂ ਦੇ ਰਿਐਕਸ਼ਨ ਨੂੰ ਦੇਖਦੇ ਹਾਂ, ਫਿਰ ਗੱਲ ਬੜੀ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ ਕਿ ਜਿਹੜੀ ਪਾਵਰ ਗੁਰੂ ਸਾਹਿਬ ਨੇ ਖਾਲਸੇ ਨੂੰ ਦਿੱਤੀ, ਖਾਲਸਾ ਸੰਗਤੀ ਰੂਪ ਦੇ ਵਿੱਚ, ਗੁਰ ਸੰਗਤ ਕੀਨੀ ਖਾਲਸਾ, ਇਹ ਬੜਾ ਅਹਿਮ ਲਾਈਨ ਹੈ। ਮਨਮੁਖੀ ਦੋਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਛੋਟਾ ਪਾਠ ਨਹੀਂ ਸੀ ਕਿ ਜਿਹੜੇ ਤੁਹਾਡੇ ਨਵਾਜੇ ਹੋਏ ਨੇ, ਤੁਹਾਡੇ ਸਾਜੇ ਹੋਏ ਨੇ, ਤੁਹਾਡੇ ਬਣਾਏ ਹੋਏ ਨੇ, ਉਹਨਾਂ ਅੱਗੇ ਤੁਸੀਂ ਨਤਮਸਤਕ ਹੋ ਕੇ ਉਹਨਾਂ ਤੋਂ ਅੰਮ੍ਰਿਤ ਮੰਗ ਰਹੇ ਹੋ। ਇਹ ਹੈ ਕਿ ਭਾਈ ਅਲਟੀਮੇਟਲੀ ਜਦੋਂ ਅਸੀਂ
ਗੁਰੂ ਖਾਲਸਾ ਕਹਿੰਦੇ ਹੈ ਤਾਂ ਗੁਰੂ ਸੰਗਤ ਦੀ ਗੱਲ ਕਰਦੇ ਹੈ। ਔਰ ਇਹੀ ਜਦੋਂ ਅਸੀਂ ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ, ਇਹੀ ਕਾਨਸੈਪਟ ਔਰ ਅਸੀਂ ਸਮਝਦੇ ਹਾਂ ਕਿ ਇਹ ਠੀਕ ਹੈ ਵੀ ਇੱਕ ਸਟੇਜ ਦੇ ਉੱਤੇ ਜਦੋਂ ਕੋਈ ਤਬਦੀਲੀ ਵੱਲ ਚੀਜ਼ ਜਾਂਦੀ ਹੈ ਉਹਦੇ ਚ ਮੌਬ ਮੈਂਟੈਲਿਟੀ ਵੀ ਕਿਹਾ ਜਾਂਦਾ ਹੈ। ਮੌਬਸ ਬਹੁਤ ਵਾਰੀ ਵਾਈਜ਼ਰ ਨਹੀਂ ਹੁੰਦੀਆਂ, ਲੇਕਿਨ ਇੱਕ ਵਾਰ ਤਬਦੀਲੀ ਲਿਆਉਣ ਦੇ ਲਈ ਜਦੋਂ ਕੋਈ ਵੀ ਖਲੋਂਦਾ ਹੈ ਔਰ ਇਵੇਂ ਹੀ ਮੌਬਸ ਜਿਹੜੀਆਂ ਨੇ ਫਿਰ ਖਲੋ ਜਾਂਦੀਆਂ ਨੇ। ਔਰ ਜੋ ਬੰਗਲਾਦੇਸ਼ ਦੇ ਵਿੱਚ ਹੋ ਰਿਹਾ ਉਹਨਾਂ ਨੇ ਦੁਨੀਆ ਨੂੰ ਹੈਰਤ ਦੇ ਵਿੱਚ ਪਾ ਦਿੱਤਾ ਹੈ। ਔਰ ਉਹ ਸ਼ੇਖ ਹਸੀਨਾ ਜਿਹੜੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਸੀ ਹਿਲਦਾ, 40 ਮਿੰਟ ਦੇ ਵਿੱਚ ਉੱਥੋਂ ਦੌੜੀ। ਅੱਜ ਹਾਲਾਤ ਇਹ ਨੇ, ਔਰ ਮੈਂ ਕਿਉਂਕਿ ਸ਼ਾਹ ਆਫ ਈਰਾਨ ਦਾ ਵੀ ਜ਼ਿਕਰ ਕੀਤਾ ਹੈ, ਹੁਣ ਈਰਾਨ ਸ਼ਾਹ ਆਫ ਈਰਾਨ ਉਹਦੇ ਵੱਡੇ ਵੱਡੇ ਮਹਿਲ, ਅਮਰੀਕਾ ਦੇ ਵਿੱਚ ਧਨ ਐਆਸ਼ੀ ਕੋਈ, ਪਰ ਜਦੋਂ ਹੀ ਆਇਤੁੱਲਾ ਖਮੀਨੀ ਆਇਆ ਸ਼ਾਹ ਆਫ ਈਰਾਨ ਦੌੜਿਆ। ਬਿਮਾਰੀ ਦੀ ਹਾਲਤ 'ਚ ਕੋਈ ਮੁਲਕ ਪਨਾਹ ਦੇਣ ਨੂੰ ਤਿਆਰ ਨਹੀਂ ਸੀ। ਸਭ ਨੂੰ ਇਹ ਲੱਗਦਾ ਸੀ ਕਿ ਵੀ ਨਹੀਂ ਇਹ ਨਹੀਂ ਹੈ। ਔਰ ਇੱਥੇ ਨਿਊਯਾਰਕ ਦੇ ਕਿਸੇ ਹਸਪਤਾਲ 'ਚ ਕਿਸੇ ਹੋਰ ਨਾਂ ਥੱਲੇ ਉਹ ਵੀ ਸਿਕਿਉਰਿਟੀ ਜਾਂ ਦੂਜਾ ਅਮਰੀਕਨਾਂ ਨੇ ਵੀ ਕਿਹਾ ਵੀ ਚਲੋ ਮਰ ਤਾਂ ਲੈਣ ਦਿਓ ਇਹਨੂੰ, ਇੱਥੇ ਮਰਿਆ ਦਫਨਾਇਆ, ਪਤਾ ਨਹੀਂ ਕਿਹੜੇ ਜਾ ਕੇ, ਉਹਨੂੰ ਕੋਈ ਦਫਨਾਉਣ ਨੂੰ ਤਿਆਰ ਨਹੀਂ ਸੀ। ਮੁੜ ਕੇ ਕੀ ਇਹ ਹੁੰਦਾ ਹਾਲ। ਹੁਣ ਇਹੀ ਹਾਲ ਸ਼ੇਖ ਹਸੀਨਾ ਦਾ ਯੂਕੇ ਤੋਂ ਮੰਗ ਮੰਗੀ ਪਹਿਲਾਂ ਸੀ ਕਿ ਜੀ ਉਹਦਾ ਫਲਾਣੇ ਗਾਜ਼ੀਆਬਾਦ ਦੇ ਨੇੜੇ 에ਅਰਪੋਰਟ ਤੇ ਉਤਰੀ ਹੈ ਇੰਡੀਅਨ 에ਅਰ ਫੋਰਸ, ਅਜੀਤ ਡੋਵਲ ਨਾਲ ਮੁਲਾਕਾਤ ਹੋਈ, ਫਲਾਣਾ ਹੋਇਆ। ਉਹਨਾਂ ਦੇ ਵੀ ਪੈਰਾਂ ਹੇਠੋਂ ਤਾਂ ਜ਼ਮੀਨ ਨਿਕਲੀ ਹੋਈ ਹੈ ਕਿ ਜੀ ਉਹ ਯੂਕੇ ਨੂੰ ਜਾਏਗੀ, ਕਿਉਂਕਿ ਉਹਦੀ ਇੱਕ ਭੈਣ ਜਿਹੜੀ ਆ ਹੁਣ ਲੇਬਰ ਗਵਰਨਮੈਂਟ ਦੇ ਵਿੱਚ ਜਿਹੜੀ ਆ ਉਹਦਾ ਭੈਣ ਦਾ ਮੁੰਡਾ ਸ਼ਾਇਦ ਮਿਨਿਸਟਰ ਵੀ ਬਣਿਆ ਜਾਂ ਕੋਈ MP ਤਾਂ ਹੈ ਹੀ ਹੈ, ਭਤੀਜਾ ਕਿ ਭਤੀਜੀ। ਲੇਕਿਨ ਯੂਕੇ ਨੇ ਕਿਹਾ ਵੀ ਨੋ, ਇਹ ਕੋਈ ਪਾਰਟ ਨਹੀਂ ਹੈ। ਇੰਡੀਆ ਵੀ ਰੱਖਣ ਨੂੰ ਤਿਆਰ ਨਹੀਂ ਹੋ ਰਿਹਾ ਕਿਉਂਕਿ ਉਹਨਾਂ ਨੂੰ ਅਜੇ ਤਾਂ ਉੱਥੇ ਹੀ ਹੈ। ਉਹਨਾਂ ਨੂੰ ਵੀ ਲੱਗਦਾ ਹੈ ਕਿ ਬਈ ਜਦੋਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਵੀ ਇੱਕ ਬੰਗਾਲੀ ਲਾਇਰ ਨੇ ਜਿਹਨੂੰ ਕਰਨ ਥਾਪਰ ਨੇ ਇੰਟਰਵਿਊ ਕੀਤਾ, ਉਹਨੇ ਕਿਹਾ ਵੀ ਕਿੱਥੇ ਹੈ ਸ਼ੇਖ ਹਸੀਨਾ, ਉਹਨੇ ਕਿਹਾ ਜੀ ਬੈਲਾਰੂਸ ਜਾਏਗੀ। ਤਾਂ ਮੈਨੂੰ ਵੀ ਵੈਸੇ ਉਹਦਾ ਹਿਊਮਰ ਸਮਝ ਨਹੀਂ ਸੀ ਆਇਆ। ਮੈਂ ਕਿਹਾ ਹੋ ਸਕਦਾ ਹੈ ਬੈਲਾਰੂਸ ਰਸ਼ੀਆ ਦੇ ਬੜਾ ਕਰੀਬ ਹੈ ਤੇ ਇੰਡੀਆ ਨੇ ਆਪ ਨਾ ਰੱਖਣਾ ਹੋਏ ਤੇ ਬੈਲਾਰੂਸ ਭੇਜਣਾ ਹੋਏ। ਫਿਰ ਉਹਨੇ ਕਿਹਾ ਸੀ ਕਿਉਂਕਿ ਬੈਲਾਰੂਸ ਨਾਲ ਬੰਗਲਾਦੇਸ਼ ਦੀ ਐਕਸਟ੍ਰੈਡੀਸ਼ਨ ਟ੍ਰੀਟੀ ਨਹੀਂ ਹੈ। ਪਰ ਬਾਅਦ ਚ ਮੈਨੂੰ ਸਮਝ ਆਇਆ ਕਿ ਵੀ ਉਹਨੇ ਜੋਕ ਕੀਤਾ ਸੀ ਵੀ ਹੁਣ ਉਹਦੇ ਜਾਣ ਲਈ ਕੋਈ ਮੁਲਕ ਨਹੀਂ ਬਚਿਆ, ਕਿਉਂਕਿ ਨਾਲ ਦੀ ਨਾਲ ਉੱਥੇ ਉਹਨਾਂ ਨੇ ਕਿਹਾ ਵੀ ਇਹਦੇ ਤੇ ਅਸੀਂ ਟਰਾਇਲ ਕਰਾਂਗੇ। ਹੁਣ ਕੋਈ ਮੁਲਕ ਆਪਣੇ ਆਪ ਨੂੰ ਉਸ ਹਾਲਤ 'ਚ ਨਹੀਂ ਪਾਉਣਾ ਚਾਹੁੰਦਾ। ਹਾਲਾਂਕਿ ਇਹਦਾ ਆਪਣਾ ਮੁੰਡਾ ਇੱਥੇ ਜਿਹੜਾ ਸ਼ਾਇਦ ਵਰਜੀਨੀਆ ਦੇ ਵਿੱਚ ਹੈ ਸੈਟਲ ਜਾਂ ਦੂਜਾ, ਲੇਕਿਨ ਅਮਰੀਕਾ ਨੇ ਵੀ ਆਲਰੇਡੀ ਉਹਨਾਂ ਚੋਣਾਂ ਨੂੰ ਵੀ ਰਿਜੈਕਟ ਕੀਤਾ, ਪਾਬੰਦੀਆਂ ਲਾਈਆਂ ਹੋਈਆਂ, ਵੀਜ਼ੇ ਤੇ ਪਾਬੰਦੀ ਹੈ। ਹੁਣ ਖਬਰਾਂ ਇਹ ਨੇ ਕਿ ਵੀ ਉਹ ਹੋ ਸਕਦਾ ਹੈ ਕਿ ਵੀ UAE ਜਾਂ ਸਾਊਦੀ ਅਰੇਬੀਆ, ਬੈਸਟ ਵੈਸੇ ਸਾਊਦੀ ਅਰੇਬੀਆ ਹੋਏਗਾ, ਜਾ ਕੇ ਨਾਲੇ ਉਮਰਾ ਕਰੇ, ਪਾਪਾਂ ਦਾ ਪਛਤਾਵਾ ਕਰੇ। ਬੁੱਢੇ ਬਾਰੇ ਜਿਹੜੀ ਹੈ ਹੁਣ 80 ਸਾਲਾਂ ਦੀ ਵੀ ਜੋ ਕੁਛ ਉਹ ਕਰ ਰਹੀ ਸੀ। ਲੇਕਿਨ ਇਹ ਹੁੰਦਾ ਹੈ ਇੱਕ ਪਾਸੇ ਜਦੋਂ ਤੁਹਾਡੇ ਕੋਲ ਤਾਕਤ ਹੁੰਦੀ ਹੈ, ਪਾਵਰ ਹੁੰਦੀ ਹੈ, ਹੁਣ ਉਹ ਮਾਰੇ ਫਿਰਨ ਵਾਲੀ ਗੱਲ ਹੈ। ਔਰ ਸੁਬਰਾਮਨੀਅਮ ਸਵਾਮੀ ਜਿਹੜਾ ਪੱਕਾ ਹਿੰਦੂਤਵ ਵੀ ਹੈ, ਆਈਡੀਆਲੋਗ ਜਦੋਂ ਅਸੀਂ ਵਿਚਾਰਕ ਕਹਿੰਦੇ ਹਾਂ, ਉਹਨੇ ਟਵੀਟ ਕੀਤਾ, ਉਹਨੇ ਕਿਹਾ ਵਾਈ ਇਜ਼ ਮੋਦੀ ਫਰੋਜ਼ਨ ਔਨ ਬੰਗਲਾਦੇਸ਼ ਹਾਰਰ। ਕਿਹਾ ਜੀ ਉਦੋਂ ਤਾਂ ਬਰਫ਼ 'ਚ ਲੱਗ ਗਿਆ, ਕਿਉਂ ਫਰੋਜ਼ ਹੋ ਗਿਆ, ਫਰੀਜ਼ ਹੋ ਗਿਆ। ਈਵਨ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੈਜ਼ ਨਾਟ ਸੈਡ ਐਨੀਥਿੰਗ ਆਫ ਸਬਸਟਾਂਸ ਦਾ ਕੋਈ ਚੱਜ ਦੀ ਗੱਲ ਨਹੀਂ ਕੀਤੀ। ਹਾਲਾਂ ਅਸੀਂ ਜ਼ਿਕਰ ਕਰਾਂਗੇ S ਜੈਸ਼ੰਕਰ ਨੇ ਪਾਰਲੀਮੈਂਟ 'ਚ ਵੀ ਔਰ ਰਾਜ ਸਭਾ 'ਚ ਵੀ, ਲੋਕ ਸਭਾ ਰਾਜ ਸਭਾ 'ਚ ਲੰਮਾ ਚੌੜਾ ਬਿਆਨ ਦਿੱਤਾ, ਪਰ ਤੁਸੀਂ ਉਹਦੀ ਸ਼ਕਲ ਦੇਖੋ S ਜੈਸ਼ੰਕਰ ਦੀ, ਮੈਨੂੰ ਲੱਗਦਾ ਵੀ ਉਹਦੇ ਜੇਬ 'ਚ ਕੋਈ ਗਲੂਕੋਜ਼ ਦੀ ਪੁੜੀ ਪਾੜੀ ਪਾ ਦੇਣੀ ਚਾਹੀਦੀ ਹੈ। ਉਹ ਚੱਕਰ ਖਾ ਕੇ ਨਾ ਡਿੱਗ ਪਏ, ਉਹਦਾ ਉੜਿਆ ਹੋਇਆ ਬੁਰਾ ਹਾਲ। ਕਿਉਂਕਿ ਅਸੀਂ ਜ਼ਿਕਰ ਕਰਾਂਗੇ ਇੱਕ ਹੋਰ ਕਿ ਵੀ ਇਹ ਸਾਰਾ ਇਕੱਲਾ ਬੰਗਲਾਦੇਸ਼ ਸ਼ੇਖ ਹਸੀਨਾ ਦਾ ਜਾਣਾ ਇੱਕ ਸਪੋਰਟਿਵ ਰਜੀਮ ਦਾ ਜਾਣਾ ਨਹੀਂ ਹੈ। ਇਹ ਕਿਵੇਂ ਜੀਓ ਪੋਲਿਟਿਕਸ ਬਦਲਦਾ ਹੈ, ਸਟ੍ਰੈਟੇਜਿਕ ਚਿਕਨਸ ਨੈਕ ਜਿਹੜਾ ਨਾਰਥ ਈਸਟ ਦੀਆਂ ਸਟੇਟਾਂ ਦੇ ਨਾਲ ਜਿਹੜਾ ਉਹ ਸਾਰਾ ਜੁੜਿਆ ਹੋਇਆ, ਉਹਨੂੰ ਕਿਵੇਂ ਪ੍ਰਭਾਵਿਤ ਕਰੇਗਾ। ਪਰ ਇਹ ਸੁਬਰਾਮਨੀਅਮ ਸਵਾਮੀ ਯਾਦ ਦਹਾਨੀ ਕਹਿ ਰਿਹਾ ਕਿ ਵੀ ਕੁਛ ਵੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕੋਈ ਚੱਜ ਦੀ ਕੰਮ ਦੀ ਗੱਲ ਨਹੀਂ ਕੀਤੀ। ਚਾਈਨਾ, ਪਾਕਿਸਤਾਨ ਐਂਡ ਇੰਪਲਿਸਿਟਲੀ US has supported the formation of the new government ਕਿ ਜਿਹੜੀ ਇੰਟਰਿਮ ਗਵਰਨਮੈਂਟ ਉਹਦੇ ਮੁਹੰਮਦ ਯੂਨਸ ਥੱਲੇ ਬਣਨ ਜਾ ਰਹੀ ਹੈ। ਚੀਨ ਨੇ ਵੀ, ਪਾਕਿਸਤਾਨ ਨੇ ਵੀ ਔਰ ਅਮਰੀਕਾ ਨੇ ਸਿੱਧੇ ਤੌਰ ਦੇ ਉੱਤੇ ਸਪੋਰਟ ਕੀਤਾ ਹੈ। ਬਟ ਇੰਡੀਆ ਇਜ਼ ਨੀਦਰ ਸੇਇੰਗ ਗੁੱਡ ਔਰ ਬੈਡ, ਨਾ ਉਹ ਠੀਕ ਕਹਿ ਰਿਹਾ ਨਾ ਗਲਤ ਕਹਿ ਰਿਹਾ, ਜਸਟ ਕੋਈ ਆਇਆ नहीं टाइप ऑफ एटीट्यूड को आया नहीं, कोई घुसा नहीं, ना कोई आया ना कोई गया,
ਹੁਣ ਫਿਰ ਕਿਹਾ ਪਲੈਨਿੰਗ ਟੂ ਡਿਚ ਹਸੀਨਾ ਮੋਦੀ ਕਹਿਣ ਕਿ ਵੀ ਉਹਨੂੰ ਵੀ ਮੁੜ ਕੇ ਰੱਖਣਾ ਨਹੀਂ ਹੈ ਕਿ ਵੀ ਬੰਗਲਾਦੇਸ਼ ਦੇ ਉੱਤੇ ਤਾਂ ਇੰਨੀ ਇਨਵੈਸਟਮੈਂਟ ਔਰ ਕੱਲੀ ਇਹ ਨਹੀਂ ਹੈ, ਚਲੋ ਅਫਗਾਨਿਸਤਾਨ ਨਾਲ ਤਾਂ ਬਾਰਡਰ ਨਹੀਂ ਲੱਗਦਾ ਇੰਡੀਆ ਦਾ, ਉੱਥੇ ਤਾਂ ਮਨੀ ਗਈ। ਇੱਥੇ 4000 ਕਿਲੋਮੀਟਰ ਬਾਰਡਰ ਪਾਕਿਸਤਾਨ ਨਾਲੋਂ ਵੀ ਜ਼ਿਆਦਾ ਬੰਗਲਾਦੇਸ਼ ਨਾਲ ਲੱਗਦਾ। ਔਰ ਬੰਗਾਲੀ ਜਿਹੜਾ ਹੈ ਉਹ ਵੀ ਰਿਵੈਂਜ ਦੇ ਮਾਮਲੇ 'ਚ ਉਹ ਕਿਸੇ ਤੋਂ ਪਿੱਛੇ ਨਹੀਂ ਹੈ, ਉਹਨਾਂ ਨੂੰ ਗੁੱਡਵਿਲ ਵੀ ਨਹੀਂ ਭੁੱਲਦੀ ਹੈ ਜੋ ਕਿਸੇ ਨੇ ਚੰਗਾ ਕੀਤਾ ਹੁੰਦਾ। ਹਾਲਾਂ ਉਹਨਾਂ ਦੀ ਜਿਹੜੇ ਹੁਣ ਯੰਗਰ ਲੀਡਰਸ਼ਿਪ ਆ ਕੋਸ਼ਿਸ਼ ਕਰ ਰਹੀ ਹੈ ਵੀ ਇਹਨੂੰ ਕੋਈ ਅਸੀਂ ਜਿਹੜਾ ਉਹ ਐਂਟਾਈ ਇੰਡੀਆ ਕੈਂਪੇਨ ਨਾ ਬਣੇ, ਲੇਕਿਨ ਉਹ ਸਿਮਰਿੰਗ ਐਂਗਰ ਹੈ ਕਿ ਵੀ ਇਹ ਕੀ ਕਰ ਰਿਹਾ। ਹੁਣ ਇੱਕ ਇੰਨੇ ਆਰਟੀਕਲ ਨੇ ਅੱਜ ਉਹਨਾਂ ਦੇ ਜਿਹੜੇ ਐਕਸਪਰਟ ਨੇ ਇੰਡੀਆ ਦੇ military cooperation in question as political crisis continues in Bangladesh। ਉਹ ਕਹਿੰਦੇ ਨੇ ਵੀ ਫੌਜ ਦੇ ਵਿੱਚ ਕਿੰਨੇ ਇੰਡੀਆ ਨੇ ਆਪਣੇ ਜਨਰਲ ਲਵਾਏ, ਔਰ ਇੱਕ ਖਬਰ ਵੀ ਸੀ ਕਿ ਜੀ 20 ਜਿਹੜੇ ਯੂਨੀਫਾਰਮਡ ਇੰਡੀਅਨ ਰਾਅ ਏਜੰਟ ਸੀ ਉਹ ਭੀੜ ਨੇ ਘੇਰੇ ਹੋਏ ਨੇ। ਪਤਾ ਨਹੀਂ ਕਿੰਨੀ ਕਿ ਠੀਕ ਹੈ ਖਬਰ, ਪਰ ਇਹ ਤਾਂ ਹੁਣ ਜਦੋਂ ਜਿਹੜੀ ਨਵੀਂ ਗਵਰਨਮੈਂਟ ਵੀ ਬਣੇਗੀ ਉਹ ਤਾਂ ਲੱਭ ਕੇ ਉਹਨਾਂ ਨੂੰ ਅੰਦਰੂਨੀ ਤਾਂ ਪਤਾ ਹੁੰਦਾ ਵੀ ਕੌਣ ਕਿਹਦੇ ਲਈ ਕੰਮ ਕਰਦਾ। ਔਰ ਇਸ ਸਾਰੇ ਦੇ ਚੱਲਦੇ ਆ ਕਿੰਨਾ ਅਹਿਮ ਬੰਗਲਾਦੇਸ਼ ਦਾ ਇਹ ਸਾਰਾ ਪਾਰਟ ਬਣ ਗਿਆ ਕਿ ਇਹ ਕਿਸੇ ਨੇ ਟਵੀਟ ਕੀਤਾ ਹੋਇਆ ਕਿ ਮਨੀਪੁਰ 'ਚ ਜਿੱਥੇ 1 ਸਾਲ ਤੋਂ ਸਿਵਲ ਵਾਰ ਤੋਂ ਵਰਸਟ ਹਾਲਾਤ ਨੇ ਉਹਦੇ ਬਾਰੇ ਕੋਈ ਕਿਸੇ ਟੀਵੀ ਦੇ ਉੱਤੇ ਕਦੇ ਡਿਬੇਟ ਨਹੀਂ ਹੋਈ, ਪਰ ਹੁਣ ਪਿਛਲੇ 24 ਘੰਟਿਆਂ ਦੇ ਵਿੱਚ ਅੱਜ ਤੱਕ ਟੀਵੀ ਤੇ 17 ਡਿਬੇਟਸ ਐਕਸਪਰਟ ਬਿਠਾ ਕੇ ਕਿ ਜੀ ਬੰਗਲਾਦੇਸ਼ ਦੀ ਡਿਵੈਲਪਮੈਂਟ ਦਾ ਕੀ ਹੋਏਗਾ। ਜ਼ੀ ਨਿਊਜ਼ ਤੇ 19 ਡਿਸਕਸ਼ਨਸ, ਨਿਊਜ਼ 18 ਦੇ ਉੱਤੇ 21 ਡਿਸਕਸ਼ਨਸ, ਰਿਪਬਲਿਕ ਟੀਵੀ ਦੇ ਉੱਤੇ 20 ਡਿਸਕਸ਼ਨਸ, ਇੰਡੀਆ ਟੀਵੀ ਤੇ 14 ਡਿਸਕਸ਼ਨਸ, ਆਰ ਭਾਰਤ ਦੇ ਉੱਤੇ 13 ਡਿਸਕਸ਼ਨਸ, ਮੀਡੀਆ ਚੈਨਲ ਡਿਬੇਟਸ ਔਨ ਮਨੀਪੁਰ ਇੰਡੀਆ ਇਨ ਲਾਸਟ 2 years ਅੱਜ ਤੱਕ 0, ਜ਼ੀ ਨਿਊਜ਼ 0। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹ ਕਿਸ ਲੈਵਲ ਦੀ ਡਿਵੈਲਪਮੈਂਟ ਹੈ। ਔਰ ਜਦੋਂ ਐਸ ਜੈ ਸ਼ੰਕਰ ਬੋਲਿਆ ਪਾਰਲੀਮੈਂਟ ਔਰ ਲੋਕ ਸਭਾ, ਜੋ ਆਪ ਹੀ ਸ਼ੌਕ ਸੀ, ਉਹਨੇ ਕਿਹਾ ਜੀ ਕਿ ਉਹਨੂੰ ਪੁੱਛਿਆ ਗਿਆ ਕਿ ਕਿੱਧਰ ਨੂੰ ਜਾਏਗੀ ਸ਼ੇਖ ਹਸੀਨਾ, ਉਹਨੇ ਕਿਹਾ ਜੀ ਸ਼ੀ ਇਜ਼ ਇਨ ਸ਼ੌਕ, ਔਰ ਅਜੇ ਉਹਨੂੰ ਅਸੀਂ ਵਕਤ ਦੇ ਰਹੇ ਹਾਂ ਵੀ ਉਹਨੇ ਕੀ ਡਿਸਾਈਡ ਕਰਨਾ ਹੈ। ਪਰ ਉਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਉਹਨੂੰ ਇੰਡੀਆ 'ਚ ਵੈਲਕਮ ਕਰਦੇ ਹਾਂ। ਔਰ ਇਹ ਸਾਰੇ ਦੇ ਨਾਲ ਜਿਹੜਾ ਨੋਬਲ ਵਿਨਰ ਮੁਹੰਮਦ ਯੂਨਸ, ਉਹਨਾਂ ਨੇ ਕਿਹਾ ਜੀ ਮੈਂ ਆਈ ਐਮ ਰੈਡੀ ਟੂ ਲੀਡ। ਔਰ ਇਹ ਸਾਰੇ ਦੇ ਵਿੱਚ ਜੈ ਸ਼ੰਕਰ ਨੇ ਕਿਹਾ ਜੀ ਅਜੇ ਇਵੋਲਵ ਹੋ ਰਹੀ ਹੈ ਬੰਗਲਾਦੇਸ਼ ਦੀ ਸਿਚੁਏਸ਼ਨ, ਔਰ ਅਸੀਂ ਜਿਹੜੇ ਹੈ ਸਿਚੁਏਸ਼ਨ ਬੰਗਲਾਦੇਸ਼ ਸਟਿਲ ਇਵੋਲਵਿੰਗ, ਇੰਡੀਆ ਇਨ ਟੱਚ ਵਿਦ ਦਾ ਅਥਾਰਟੀਜ਼। ਔਰ ਹੁਣ ਨਾਲ ਦੀ ਨਾਲ ਹੀ ਜਿਹੜੀ ਉਹਨਾਂ ਦੀ ਖਾਲਿਦਾ ਜ਼ਿਆ ਦੀ ਪਾਰਟੀ ਹੈ BNP, ਉਹਨਾਂ ਨੇ ਐਸ ਜੈ ਸ਼ੰਕਰ ਨੇ ਜਿਹੜੀ ਸਟੇਟਮੈਂਟ ਪਾਰਲੀਮੈਂਟ 'ਚ ਦਿੱਤੀ ਜਿਹਦੇ 'ਚ ਉਹਨੇ ਲੰਬਾ ਚੌੜਾ ਇਹ ਕੇਸ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਉੱਥੇ ਵਾਇਲੈਂਸ ਹੋਈ, ਔਰ ਉਹਨੇ ਕਿਹਾ ਜੀ ਇਹ ਉਹਦੇ ਜੀਵਨ ਜਿਹੜੀਆਂ ਗੋਲੀਆਂ ਨਾਲ ਫੌਜ ਨੇ ਪੁਲਿਸ ਨੇ ਮਾਰੇ ਉਹਦਾ ਜ਼ਿਕਰ ਤੱਕ ਨਹੀਂ ਹੈ। ਉਹਨਾਂ ਨੇ ਕਿਹਾ ਵੀ ਇਹ ਸੋਭਦਾ ਨਹੀਂ ਹੈ ਕਿ ਵੀ ਇਹ ਜਿਹੜੀ ਐਸ ਜੈ ਸ਼ੰਕਰ ਨੇ ਪਾਰਲੀਮੈਂਟ ਸਪੀਚ ਦਿੱਤੀ ਹੈ ਇਹ ਬੜੀ ਬਾਇਸਡ ਸਪੀਚ ਸੀ। ਔਰ ਇਹ ਜਿਹੜਾ ਚਾਹੀਦਾ ਤਾਂ ਇਹ ਸੀ ਕਿ ਵੀ ਇੰਡੀਆ ਸਿੰਪੈਥਾਈਜ਼ ਕਰਦਾ ਪ੍ਰੋਟੈਸਟਰਸ ਨਾਲ, ਪਰ ਮਿਸਟਰ ਜੈ ਸ਼ੰਕਰ ਨੇ ਆਪਣੀ ਸਪੀਚ ਦੇ ਕਿਹਾ ਕਿ ਜੀ ਬੰਗਲਾਦੇਸ਼ ਦੇ ਵਿੱਚ ਜਨਵਰੀ ਦੀਆਂ ਚੋਣਾਂ ਤੋਂ ਬਾਅਦ ਟੈਨਸ਼ਨ ਸੀ, ਪਰ ਇਹ ਉਹਨੇ ਮੈਂਸ਼ਨ ਨਹੀਂ ਕੀਤਾ ਕਿ ਇਸ ਟੈਨਸ਼ਨ ਦੇ ਪਿੱਛੇ ਕੀ ਰੀਜ਼ਨ ਕਿ ਬਈ ਤੁਸੀਂ ਰਿਗ ਕਰਾਈਆਂ ਨੇ ਚੋਣਾਂ, ਤੁਹਾਡੇ ਉੱਥੇ ਸੋ ਕਾਲਡ ਅਬਜ਼ਰਵਰ ਬਿਠਾ ਕੇ ਲੋਕਾਂ ਨੂੰ ਜਿਹੜਾ ਉਹ ਵੋਟ ਦੇ ਹੱਕ ਤੋਂ ਵਾਂਝਾ ਕੀਤਾ, ਔਰ 30-35-40% ਵੀ ਵੋਟਾਂ ਨਹੀਂ ਸੀ ਪਈਆਂ। ਉਹਨਾਂ ਨੇ ਕਿਹਾ ਵੀ ਇਸ ਤੋਂ ਇਹ ਲੱਗਦਾ ਵੀ ਜਿਹੜੇ ਭਾਰਤ ਦੇ ਨੀਤੀ ਘਾੜੇ ਨੇ ਅਜੇ ਤੱਕ ਵੀ ਉਹਨਾਂ ਨੂੰ ਬੰਗਲਾਦੇਸ਼ ਦੇ ਬਾਰੇ ਸੱਚ ਕਹਿਣ ਦੀ ਉਹਨਾਂ 'ਚ ਹਿੰਮਤ ਨਹੀਂ ਹੈ। ਔਰ ਕਿ ਸੱਚ ਇਹ ਹੈ ਕਿ ਜਿਹੜੀਆਂ ਜਨਵਰੀ ਦੀਆਂ ਇਲੈਕਸ਼ਨ ਸੀ ਦੇ ਵਰ ਅ ਫਰੈਡੂਲੈਂਟ ਐਕਸਾਈਜ਼ ਦੈਟ ਐਕਸਕਲੂਡਡ ਦਾ ਆਪੋਜੀਸ਼ਨ। ਇਹ BNP ਦੇ ਲੀਡਰ ਨੇ ਗੱਲ ਕੀਤੀ ਹੈ ਫੋਨ ਦੇ ਉੱਤੇ। ਉਹਨਾਂ ਨੇ ਕਿਹਾ ਕਿ ਵੀ ਸਾਊਥ ਏਸ਼ੀਆ ਦਾ ਸਭ ਤੋਂ ਵੱਡਾ ਮੁਲਕ ਹੈ ਭਾਰਤ, ਔਰ ਉਹਦੇ ਫੋਰਨ ਮਿਨਿਸਟਰ ਹੋਣ ਦੇ ਨਾਤੇ ਐਸ ਜੈ ਸ਼ੰਕਰ ਨੂੰ ਬਾਇਸਡ ਵਰਜ਼ਨ ਨਹੀਂ ਸੀ ਦੇਣੀ ਚਾਹੀਦੀ। ਔਰ ਉਹਦੇ 'ਚ ਉਹਨਾਂ ਨੇ, ਕਿਉਂਕਿ ਐਸ ਜੈ ਸ਼ੰਕਰ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਪਾਰਲੀਮੈਂਟ ਦੇ ਵਿੱਚ ਕਿ ਜੀ ਇਹ ਜਿਹੜੇ ਸਟੂਡੈਂਟ ਪ੍ਰੋਟੈਸਟ ਸੀ ਉਹ ਹੀ ਇੱਕਦਮ ਉਹਦੇ ਰੈਜ਼ਿਗਨੇਸ਼ਨ ਮੰਗਣ ਲੱਗ ਗਏ। ਔਰ ਉਹਦੇ 'ਚ ਉਹਨੇ BNP ਦੇ ਲੀਡਰ ਨੇ ਕਿਹਾ ਵੀ ਇਹ ਬਿਲਕੁਲ ਗਲਤ ਕਹਿ ਰਿਹਾ ਐਕਸਟਰਨਲ ਅਫੇਅਰਸ ਮਿਨਿਸਟਰ, ਉਹ ਸਟੂਡੈਂਟਸ ਨੂੰ ਬਲੇਮ ਕਰ ਰਿਹਾ ਪ੍ਰੋਟੈਸਟਿੰਗ ਦੇ ਲਈ, ਔਰ ਅਸਲੀ ਇਸ਼ੂ ਜਿਹੜੇ ਨੇ ਉਹਨਾਂ ਨੂੰ ਵੀ ਪਤਾ ਹੈ ਕੀ ਨੇ, ਔਰ ਉਸ ਦੇ ਉੱਤੇ ਉਹ ਗੱਲ ਕਰਨ ਦੀ ਹਿੰਮਤ ਨਹੀਂ ਕਰਦਾ। ਉਹਨੇ ਕਿਹਾ ਵੀ ਅਸੀਂ ਪ੍ਰੋਟੈਕਟ ਕਰਨ ਲਈ ਹਿੰਦੂਆਂ ਉਹਨਾਂ ਦੀ ਪ੍ਰੋਪਰਟੀ ਮੰਦਰਾਂ ਨੂੰ ਬੈਸਟ ਐਫਰਟ ਕਰ ਰਹੇ ਹਾਂ, ਵਲੰਟੀਅਰ ਸਾਡੇ ਡੇ ਐਂਡ ਨਾਈਟ ਜਿਹੜੇ ਨੇ
ਉਹ ਪਹਿਰੇ ਤੇ ਨੇ। ਔਰ ਇਹ ਸਾਰੇ ਦੇ ਚੱਲਦਿਆਂ ਜਿਹੜਾ ਹੈ, ਸ਼ੇਖ ਹਸੀਨਾ ਲੁਕਸ ਐਟ UAE ਸਾਊਦੀ ਫਾਰ ਅਸਾਈਲਮ। ਹੁਣ ਉਹ ਲੱਭ ਰਹੀ ਹੈ ਵੀ ਸਾਊਦੀ ਅਰੇਬੀਆ ਅਸਾਈਲਮ ਦੇ ਕਿ UAE ਦੇ, ਲੇਕਿਨ ਨਾਲ ਦੀ ਨਾਲ ਜਿੱਥੇ UK 'ਚ ਜਾਣਾ ਚਾਹੁੰਦੀ ਸੀ, ਬ੍ਰਿਟਨ 'ਚ, ਉਹਨਾਂ ਨੇ ਤਾਂ ਕਿਹਾ UK ਕਾਲਸ ਫਾਰ UN ਲੈਡ ਪ੍ਰੋਬ ਇਨਟੂ ਬੰਗਲਾਦੇਸ਼ ਕ੍ਰਾਈਸਿਸ, ਨੋ ਮੈਂਸ਼ਨ ਆਫ ਅਸਾਈਲਮ ਟੂ ਸ਼ੇਖ ਹਸੀਨਾ। ਉਹਨੇ ਕਿਹਾ ਕਿ ਜੀ ਯੂਨਾਈਟਿਡ ਨੇਸ਼ਨਸ ਜਿਹੜੀ ਹੈ ਉਹ ਪ੍ਰੋਬ ਕਰੇ ਕਿ ਬੰਗਲਾਦੇਸ਼ ਤੇ ਵੀ ਜਿਹੜਾ ਕ੍ਰਾਈਸਿਸ ਹੈ ਇਸ ਦੇ ਬਿਹਾਈਂਡ ਕੀ ਹੈ। ਸੋ ਮਤਲਬ ਇਹ ਹੈ ਵੀ UK ਉਹੀ ਲਾਈਨ ਲੈਂਦਾ ਜੋ ਅਮਰੀਕਾ ਲੈਂਦਾ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜੀਆਂ ਇਹ ਡਿਵੈਲਪਮੈਂਟਸ ਨੇ, ਇਹਨਾਂ ਸਾਰਿਆਂ ਤੋਂ ਮੋਦੀ ਨੂੰ ਆਪਣਾ ਆਪਾ, ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਜਦੋਂ ਕੋਈ ਕਹਿੰਦਾ ਨਾ ਜੀ ਕੋਈ ਕਿਸੇ ਦੇ ਜਾ ਕੇ ਕੋਈ ਬੜਾ ਦੁੱਖ ਪ੍ਰਗਟ ਕਰ ਰਿਹਾ ਜਾਂ ਅਫਸੋਸ ਪ੍ਰਗਟ ਕਰ ਰਿਹਾ, ਉਹ ਕਹਿੰਦਾ ਵੀ ਨਹੀਂ, ਉਹ ਆਪਣਾ ਉਹਨੂੰ ਦੁੱਖ ਯਾਦ ਆ ਰਿਹਾ ਹੁੰਦਾ, ਹਰ ਇੱਕ ਦਾ ਕੋਈ ਨਾ ਕੋਈ ਵਿਛੜਿਆ ਹੁੰਦਾ, ਉਹਦਾ ਚਿਹਰਾ ਉਹਨੂੰ ਯਾਦ ਕਰਕੇ ਤੇ ਉਹ ਰੋ ਰਿਹਾ ਹੁੰਦਾ। ਸੋ ਗੱਲ ਇਹ ਹੈ ਕਿ ਵੀ ਇਹ ਮੋਦੀ ਹੋਏ, ਐਸ ਜੈ ਸ਼ੰਕਰ ਹੋਏ ਜਾਂ ਅਜੀਤ ਡੋਵਲ ਹੋਏ, ਤੇ ਇਹ ਜਿਹੜੀ ਤਿਕੜੀ ਹੈ, ਅੱਜ ਅਸੀਂ ਅਮਿਤ ਸ਼ਾਹ ਨੂੰ ਮਾਫ ਕਰ ਦਿੰਦੇ ਇਸ ਮਾਮਲੇ 'ਚ, ਕਿਉਂਕਿ ਅਜੀਤ ਡੋਵਲ ਔਰ ਐਸ ਜੈ ਸ਼ੰਕਰ, ਹੁਣ ਤੁਸੀਂ ਐਸ ਜੈ ਸ਼ੰਕਰ ਦਾ ਕੋਈ ਦਮਗਜ਼ਾ ਤੁਹਾਨੂੰ ਨਜ਼ਰ ਨਹੀਂ ਆਉਂਦਾ। ਮੋਦੀ ਬਿਲਕੁਲ ਬਰਫ਼ 'ਚ ਲੱਗਾ ਹੋਇਆ ਹੈ। ਔਰ ਇਹ ਬੰਗਲਾਦੇਸ਼ ਔਰ ਦੂਸਰਾ ਅੱਜ ਈਵਨ ਇਹਨਾਂ ਦੀ ਜਿਹੜੀ ਹੈ ਮੇਨ ਸੁਹਾਸਨੀ ਹੈਦਰ ਦਾ ਹਿੰਦੂ ਦੀ ਫੋਰਨ ਪਾਲਿਸੀ ਦੇ ਉੱਤੇ ਕਮੈਂਟ ਕਰਨ ਵਾਲੀ ਬੀਬੀ ਜਿਹੜੀ ਸੁਬਰਾਮਨਿਅਮ ਸਵਾਮੀ ਦੀ ਡਾਟਰ ਹੈ, ਉਹ ਵੀ ਕਹਿ ਰਹੀ ਸੀ ਵੀ ਇੰਡੀਆ ਤਾਂ ਬਹੁਤ ਬੁਰੀ ਹਾਲਤ 'ਚ ਫਸ ਗਿਆ ਹੈ, ਕਿਉਂਕਿ ਮਿਆਂਮਾਰ ਔਰ ਮਾਲਦੀਵਸ ਔਰ ਭੂਟਾਨ ਇਹ ਪਹਿਲਾਂ ਹੀ ਨਿਕਲ ਗਏ ਸੀ ਪਾਕਿਸਤਾਨ ਨਾਲ, ਵੈਸੀ ਹੀ ਹੌਸਟਿਲਿਟੀ ਹੈ। ਸ੍ਰੀਲੰਕਾ ਵੀ ਹੱਥੋਂ ਲੈ ਦੇ ਕੇ, ਬੰਗਲਾਦੇਸ਼ ਵੀ, ਸਾਊਥ ਏਸ਼ੀਆ ਦੇ ਵਿੱਚ ਵੀ ਇਹ ਕਲਮ ਕੱਲਾ ਰਹਿ ਗਿਆ। ਸੋ ਇਵੇਂ ਹੀ ਹੁੰਦਾ ਜਦੋਂ ਤੁਸੀਂ ਇਹ ਜਿਹੜੀ ਤਾਨਾਸ਼ਾਹੀ ਰੁਚੀਆਂ ਹੁੰਦੀਆਂ ਨੇ, ਇਨ ਦਾ ਐਂਡ ਜਿਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਔਰ ਇੱਕ ਪਾਕਿਸਤਾਨ ਦੀ ਬੜੀ ਬਜ਼ੁਰਗ ਇੰਟੈਲੈਕਚੁਅਲ ਹੈ, ਉਹਨੂੰ ਮੈਂ ਆਰਿਫਾ ਸ਼ਾਇਦ ਉਹਦਾ ਨਾਂ ਹੈ, ਉਹਨੇ ਇੱਕ ਦਿਨ ਉਹ ਕਹਿ ਰਹੇ ਸੀ, ਉਹਨੇ ਕਿਹਾ ਵੀ ਇਹ ਜਿਹੜੇ ਤਕੱਬੁਰ ਔਰ ਅਨਾ, ਇਹ ਦੋ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤੇ। ਇਹ ਅਨਾ ਔਰ ਤਕੱਬਰ ਇਹ ਅੱਲਾਹ ਤਾਲਾ ਖੁਦਾ ਨੇ ਆਪਣੇ ਲਈ ਰੱਖੇ ਹੋਏ ਨੇ। ਜਦੋਂ ਅਨਾ ਅਸੀਂ ਹਉਮੈ ਨੂੰ ਕਹਿੰਦੇ ਹਾਂ, ਈਗੋ ਨੂੰ, ਤਕੱਬਰ ਵੀ ਉਹੀ ਹੰਕਾਰ ਔਰ ਉਹੀ ਕਿ ਵੀ ਇਹ ਸਿਰਫ ਤੇ ਸਿਰਫ ਅੱਲਾ ਦੀ ਜ਼ਾਤ ਕੋਲ ਨੇ, ਵੀ ਉਹ ਬਣਾਉਣ ਵਾਲਾ ਹੈ ਸਭ ਨੂੰ। ਜਿੱਦਣ ਇਨਸਾਨ ਤਕੱਬਰ ਔਰ ਅਨਾ ਦੇ ਵਿੱਚ ਆਉਂਦਾ ਹੈ, ਉਸ ਦਾ ਅੰਤ ਹੁੰਦਾ ਹੈ, ਉਸ ਦਾ ਉਹਨੇ ਡਿੱਗਣਾ ਹੀ ਹੁੰਦਾ। ਔਰ ਇਸੇ ਨੂੰ ਹੀ ਗੁਰੂ ਸਾਹਿਬ ਨੇ, ਮੈਂ ਇੱਕਦਮ ਜਦੋਂ ਆਰਿਫਾ ਦਾ ਇਹ ਸੁਣਿਆ ਤੇ ਮੈਂ ਕਿਹਾ ਵੀ ਇਹੀ ਹੈ ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ, ਕਿਉਂਕਿ ਹਰ ਜੀਓ ਹੰਕਾਰ ਨਾ ਭਾਵੇ। ਬੜੀ ਐਕਸਪਲਿਸਿਟ ਸਟੇਟਮੈਂਟ ਹੈ ਗੁਰਬਾਣੀ ਦੀ ਕਿ ਰੱਬ ਨੂੰ ਹੋਰ ਤੁਹਾਡੇ ਸਾਰੇ ਗੁਨਾਹ ਮਾਫ ਕਰ ਸਕਦਾ, ਪਰ ਜਦੋਂ ਤੁਸੀਂ ਹੰਕਾਰ ਔਰ ਤਕੱਬਰ ਚਾਹੁੰਦੇ ਹੋ, ਹਰ ਜੀਓ ਹੰਕਾਰ ਨਾ ਭਾਵੇ। ਰੱਬ ਨੂੰ ਹੰਕਾਰ ਚੰਗਾ ਨਹੀਂ ਲੱਗਦਾ, ਔਰ ਇਸ ਨੂੰ ਹੀ ਅੰਗਰੇਜ਼ੀ ਵਾਲਿਆਂ ਨੇ ਫਿਰ ਬਣਾਇਆ ਕਿ ਪ੍ਰਾਈਡ ਹੈਥ ਏ ਫਾਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।